ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਿਨ ਸੋਮਵਾਰ 25 ਸਤੰਬਰ 2023 9 ਅੱਸੂ ਨਾਨਕਸ਼ਾਹੀ ਸੰਮਤ 555 ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀ ਕਿ ਧਨੋਟਾ ਯੂਬਾ ਸਿਟੀ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ ਜੀਐਲ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੇਲਾ ਦੀ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, ਯੂਟਿਊਬ ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਸੁੱਖਾ ਦੁੰਨੇਕੇ ਤੋਂ। ਮੀਡੀਆ ਹਾਊਸ ਇਹ ਦਾਅਵਾ ਕਰ ਰਿਹਾ ਹੈ ਕਿ ਸੁੱਖਾ ਦੁੰਨੇਕੇ ਨਹੀਂ ਬਲਕਿ ਸ਼ੂਟਰਾਂ ਦੇ ਨਿਸ਼ਾਨੇ ਤੇ ਕੋਈ ਹੋਰ ਹੀ ਸੀਗਾ। ਤੋਂ ਪਹਿਲਾਂ ਇੱਕ ਬੜੀ ਵੱਡੀ ਖਬਰ ਆਉਣ ਰਹੀ ਹੈ ਜੀ। ਕਹਿੰਦੇ ਆ ਕਿ ਬਾਦਲ ਪਿੰਡ ਦੇ ਵਿੱਚ ਵਿਜੀਲੈਂਸ ਪਹੁੰਚੀ ਹੋਈ ਜੀ। ਮਨਪ੍ਰੀਤ ਬਾਦਲ ਦਾ ਫਾਰਮ ਹਾਊਸ ਹੈ ਜਿਹੜਾ ਉਹਦੇ ਤੱਕ ਪਹੁੰਚ ਗਈ ਹੈ ਵਿਜੀਲੈਂਸ, ਕਿਉਂਕਿ ਮਾਮਲਾ ਤੇ ਕੱਲ ਪਰਸੋਂ ਦਾ ਏਦਾਂ ਲੱਗਦਾ ਸੀ ਗਰਮਾਊਗਾ, ਕਿਉਂਕਿ ਵਿਜੀਲੈਂਸ ਨੇ ਮਾਮਲਾ ਦਰਜ ਕੀਤਾ ਤੇ ਇਹ ਜ਼ਮਾਨਤ ਵਾਸਤੇ ਵੀ ਪਹੁੰਚੇ ਹੋਏ ਸਨ ਕੋਰਟ ਚ। ਪਰ ਮੈਨੂੰ ਲੱਗਦਾ ਕਿ ਵਿਜੀਲੈਂਸ ਬਹੁਤ ਲੰਬੇ ਸਮੇਂ ਬਾਅਦ ਬਾਦਲ ਪਿੰਡ ਪਹੁੰਚੀ ਹੈ। ਪਲਾਟ ਵਾਲਾ ਰੌਲਾ ਇਹ ਹੁਣ ਕੰਮ ਜਿਹੜਾ ਜ਼ਿਆਦਾ ਵਿਗੜ ਗਿਆ ਮੈਨੂੰ ਲੱਗਦਾ। ਬੜੇ ਚਿਰ ਬਾਅਦ ਵਿਜੀਲੈਂਸ ਸੁਣੀ ਆ। ਤੁਹਾਨੂੰ ਯਾਦ ਹੋਣਾ ਹੈ ਜਦੋਂ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਅੰਦਰ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ, ਉਦੋਂ ਦੇਖੀ ਸੀ ਵਿਜੀਲੈਂਸ ਇਹਨਾਂ ਦੇ ਘਰਾਂ ਚ ਵੜਦੀ ਜੀ। ਜੇ ਗੱਲ ਕਰੀਏ ਇੱਧਰ ਦੀ ਤੇ ਦੇਖੋ, ਇਹ ਦੈਨਿਕ ਭਾਸਕਰ ਦਾ ਜਿਹੜਾ ਡਿਜੀਟਲ ਵਰਜ਼ਨ ਹੈ ਉਹਨਾਂ ਨੇ ਅੱਜ ਦਾਅਵਾ ਕੀਤਾ ਹੈ। ਦੇਖੋ ਹੁਣ ਕਿਉਂਕਿ ਅਸੀਂ ਇਸੇ ਕਰਕੇ ਕੋਟ ਕਰਕੇ ਚੀਜ਼ਾਂ ਸਾਫ਼ ਕਰ ਦਿੰਦੇ ਹੁੰਦੇ ਆ ਕਿ ਬਈ ਇਹ ਫਲਾਣਾ ਦਾਅਵਾ ਕਰ ਰਿਹਾ ਹੈ ਜੀ। ਹੁਣ ਇੱਥੇ ਬਹੁਤ ਤੁਹਾਨੂੰ ਪਤਾ ਹੀ ਹੈ, ਇਹ ਡਿਜੀਟਲ ਵਾਲਿਆਂ ਦਾ ਇੱਕ ਹੋਰ ਪੰਗਾ ਜੇ ਇਹਦੇ ਤੇ ਯਕੀਨ ਘੱਟ ਇਸ ਕਰਕੇ ਕੀਤਾ ਜਾਂਦਾ ਹੈ ਕਿਉਂਕਿ ਅਸੀਂ ਹੁਣ ਰਹੇ ਹਾਂ ਪ੍ਰਿੰਟਿੰਗ ਪ੍ਰੈਸ ਦੇ ਵਿੱਚ। ਪ੍ਰਿੰਟ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਚੀਜ਼ ਛਪ ਗਈ ਤਾਂ ਤੁਸੀਂ ਉਹਦੇ ਪ੍ਰਤੀ ਜਵਾਬ ਦਿਓ, ਇਹ ਤਾਂ ਡਿਲੀਟ ਕਰ ਜਾਂਦੇ ਨੇ, ਲਿੰਕ ਹੀ ਚੱਕ ਜਾਂਦੇ ਆ। ਹਾਂਜੀ, ਲਿੰਕ ਚੱਕ ਜਾਂਦੇ ਨੇ। ਸੋ ਇਸ ਕਰਕੇ ਪਰ ਇਹ ਖਬਰ ਜਿਹੜੀ ਹੈ ਉਹ ਅੱਜ ਇਹਨਾਂ ਨੇ ਪਾਈ ਤੇ ਉਸ ਤੋਂ ਬਾਅਦ ਰਹੀ ਹੈ ਇਹ ਖਬਰ, ਯਾਨੀ ਕਈ ਘੰਟਿਆਂ ਤੱਕ ਇਹ ਖਬਰ ਉੱਥੇ ਮੌਜੂਦ ਰਹੀ ਹੈ, ਹਾਲੇ ਵੀ ਹੈ। ਇਹਨਾਂ ਨੇ ਜੋ ਦਾਅਵਾ ਕੀਤਾ ਉਹ ਕਹਿੰਦੇ ਆ ਕਿ ਅਸਲ ਦੇ ਵਿੱਚ ਸੁੱਖਾ ਦੁੰਨੇਕੇ ਨਿਸ਼ਾਨਾ ਬਣ ਗਿਆ ਕਿਉਂਕਿ ਮਾਰਨ ਸ਼ੂਟਰ ਅਰਸ਼ ਡੱਲਾ ਨੂੰ ਆਏ ਸੀ। ਅਰਸ਼ ਡੱਲਾ ਤੁਹਾਨੂੰ ਪਤਾ ਹੀ ਹੈ ਕਿ ਉਹ ਇਹਨਾਂ ਨੇ ਪਾਇਆ ਹੋਇਆ ਅੱਤਵਾਦੀਆਂ ਦੀ ਸੂਚੀ ਚ, ਯਾਨੀ ਅੱਤਵਾਦੀ ਅਰਸ਼ ਡੱਲਾ ਨੂੰ ਮਾਰਨ ਆਏ ਤੇ ਸੁੱਖਾ ਦੁੰਨੇਕੇ ਕਿਉਂਕਿ ਉਹਦੇ ਨਾਲ ਹੀ ਮੌਜੂਦ ਸੀਗਾ, ਉਹ ਪਾਸੇ ਹੋ ਗਿਆ ਤੇ ਇਹ ਨਿਸ਼ਾਨੇ ਤੇ ਆ ਜੀ। ਇਹ ਇਹਨਾਂ ਦਾ ਮੁੱਖ ਤੌਰ ਤੇ ਕਹਿ ਲਓ ਕਿ ਦਾਅਵਾ ਨਾਲ ਇਹਨਾਂ ਨੇ ਕਿਹਾ ਕਿ ਇਹ ਇਸ ਤਰ੍ਹਾਂ ਮੋਡਿਊਲ ਚਲਾ ਰਹੇ ਸੀਗੇ ਜਾਂ ਜੋ ਵੀ ਦਾਅਵਾ ਤੁਹਾਨੂੰ ਪਤਾ ਹੀ ਹੈ ਏਜੰਸੀਆਂ ਕਰਦੀਆਂ ਨੇ ਜਾਂ ਨਿਊਜ਼ ਏਜੰਸੀਆਂ ਵੀ ਕਰਦੀਆਂ ਨੇ। ਹੁਣ ਇਹ ਆਪਣੇ ਆਪ ਦੇ ਵਿੱਚ ਬੜਾ ਉਲਝਣ ਵਾਲਾ ਮਸਲਾ ਹੈ ਪ੍ਰਵੀਨ ਜੀ। ਇਹਦੇ ਤੇ ਕੀ ਕੀਤਾ ਜਾ ਸਕਦਾ ਕੋਈ ਕਮੈਂਟ ਤੇ ਆਪਾਂ ਕਰ ਨਹੀਂ ਸਕਦੇ ਆਪਣੇ ਕੋਲੋਂ, ਪਰ ਕਿਉਂਕਿ ਦੇਖੋ ਪਹਿਲਾਂ ਲਾਰੈਂਸ ਦੇ ਨਾਮ ਤੋਂ ਪੋਸਟ ਪਿਆ ਕਿ ਅਸੀਂ ਮਾਰਿਆ ਜੀ, ਫਿਰ ਜੱਗੂ ਭਗਵਾਨਪੁਰੀ ਹੋਰਾਂ ਨੇ ਦਾਅਵਾ ਕੀਤਾ ਕਿ ਇਹਨਾਂ ਨੇ ਕਿਉਂਕਿ ਮਾਰਿਆ ਸੀ ਨੰਗਲ ਅੰਬੀਆ, ਅਸੀਂ ਆਪਣੇ ਭਰਾ ਦਾ ਬਦਲਾ ਲਿਆ। ਬਾਅਦ ਦੇ ਵਿੱਚ ਫਿਰ ਆਫੀਸ਼ੀਅਲੀ ਬਿਆਨ ਆ ਗਿਆ ਜੀ ਕਿ ਨਹੀਂ ਜੀ, ਜਿਹੜਾ ਲਾਰੈਂਸ ਹੈ ਉਹ ਤਾਂ ਜੇਲ੍ਹ ਦੇ ਵਿੱਚ ਆ। ਇਸ ਤਰ੍ਹਾਂ ਕੋਈ ਉਹਦਾ ਪੋਸਟ ਨਹੀਂ ਪਾਇਆ ਹੋਇਆ, ਇਹ ਤਾਂ ਕਿਸੇ ਨੇ ਹੋਰ ਨੇ ਉਹਦੇ ਨਾਮ ਤੇ ਪਾਤਾ। ਯਾਨੀ ਮਤਲਬ ਕਿ ਮਾਰਨ ਵਾਲੇ ਵੀ ਦਾਅਵਾ ਜਿਹੜਾ ਉਹ ਅੱਡੋ ਅੱਡ ਕਰ ਰਹੇ ਆ। ਫਿਰ ਇਹ ਤੋਂ ਇਲਾਵਾ ਜੇ ਹੁਣ ਇਹ ਗੱਲ ਵੇਖੀਏ ਤਾਂ ਇਹਦਾ ਮਤਲਬ ਇਹ ਆ ਕਿ
ਇਹ ਕਿਤੇ ਕੋਈ ਮੋੜਾ ਤੇ ਨਹੀਂ ਦਿੱਤਾ ਜਾ ਰਿਹਾ ਕਿ ਧਿਆਨ ਹਟ ਜਾਵੇ ਕਿ ਆਪਸੀ ਦੁਸ਼ਮਣੀ ਦੇ ਵਿੱਚ ਇਸ ਤਰ੍ਹਾਂ ਕਿਲਿੰਗਸ ਹੋ ਰਹੀਆਂ। ਇਹ ਵੀ ਜੀ ਹੋ ਸਕਦਾ ਹੈ। ਸੋ ਕੁਝ ਵੀ ਹੋ ਸਕਦਾ ਹੈ। ਸਮਝੋ ਬਾਹਰ ਆ ਗੱਲ ਹੈ। ਤੇ ਇਹ ਵੀ ਆ ਕਿ ਹੁਣ ਗੈਂਗਸਟਰ ਜਿਹੜੇ ਆ ਉਹ ਇਸ ਤਰ੍ਹਾਂ ਦੇ ਕੰਮ ਕਰਨ ਲੱਗ ਪਏ ਆ ਕਿ ਮਾਰਦਾ ਕੋਈ ਹੈ, ਜ਼ਿੰਮੇਵਾਰੀ ਕੋਈ ਲੈਂਦਾ ਹੈ। ਤਾਂ ਇਹ ਉਲਝਣ ਵਾਲੀ ਕਹਾਣੀ ਆ, ਪਰ ਇਹਨਾਂ ਨੇ ਦਾਅਵਾ ਤਗੜਾ ਕੀਤਾ ਹੈ। ਜੀ ਦੇਖੋ ਇਹ ਬਹੁਤ ਵੱਡਾ ਦਾਅਵਾ ਹੈ, ਇਹ ਕੋਈ ਮਾਮੂਲੀ ਦਾਅਵਾ ਨਹੀਂ ਹੈ। ਤੇ ਮਾਰਨਾ ਅੱਤਵਾਦੀ ਅਰਸ਼ ਡੱਲਾ ਨੂੰ ਸੀ। ਜੇ ਇਹ ਇਹਨਾਂ ਦੇ ਮੁਤਾਬਕ ਉਹਨੂੰ ਮਾਰਨਾ ਸੀਗਾ ਤਾਂ ਫਿਰ ਕਿਉਂਕਿ ਇੱਧਰ ਤੇ ਚਲੋ ਲਿੰਕ ਜੋੜੇ ਉਹਨਾਂ ਨੇ ਕਿ ਭਾਈ ਇਹਨੇ ਨੰਗਲੰਬੀਆਂ ਮਾਰਿਆ ਤੇ ਅਸੀਂ ਉਹਦਾ ਬਦਲਾ ਲਿਆ ਆਪਾਂ, ਤੇ ਫਿਰ ਉਹਨੂੰ ਕਿਉਂ ਮਾਰਨ ਜਾ ਰਹੇ ਸੀ? ਇਹ ਵੀ ਇੱਕ ਵੱਡਾ ਸਵਾਲ ਹੈ। ਖੈਰ ਉਹ ਗੇਮਾਂ ਬਹੁਤ ਹੀ ਜ਼ਿਆਦਾ ਉਲਝਵੀਆਂ ਹੋਈਆਂ ਪਈਆਂ ਨੇ ਜੀ, ਕੋਈ ਸਮਝ ਨਹੀਂ ਆਉਂਦੀ। ਸੋ ਇਹ ਦਾਅਵਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਦਾਅਵਾ ਇਹਨਾਂ ਨੇ ਸਿੱਧੇ ਤੌਰ ਤੇ ਜੋੜਿਆ ਕਿ ਇਹ ਜੁੜੇ ਹੋਏ ਸੀਗੇ ਪਾਕਿਸਤਾਨੀ ਨੈਟਵਰਕ ਦੇ ਨਾਲ। ਸੋ ਇਹਨਾਂ ਨੂੰ ਮਾਰਨਾ ਸੀ ਸ਼ੂਟਰ ਨੇ, ਅਰਸ਼ ਡਾਲੇ ਉਹਨਾਂ ਨੂੰ, ਤੇ ਮਾਰ ਗਿਆ ਦੋਨੇ ਕਿਹਾ ਦਾ। ਜੀ ਤੇ ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਗੱਲ ਕਰੀਏ ਭਾਰਤੀ ਮੀਡੀਆ ਦੀ। ਵੈਸੇ ਤਾਂ ਆਪਾਂ ਸਾਰੇ ਜਾਣਦੇ ਹਾਂ ਵੀ ਮੀਡੀਆ ਦੀ ਹੁਣ ਉਹਨੇ ਭਰੋਸੇਯੋਗਤਾ ਕਿੰਨੀ ਕੁ ਹੈ, ਪਰ ਫਿਰ ਵੀ ਰੌਲਾ ਇਹ ਪੈ ਰਿਹਾ ਵੀ ਅਮਰੀਕਾ ਨੇ ਕੈਨੇਡਾ ਨੂੰ ਜਾਣਕਾਰੀ ਦਿੱਤੀ ਸੀਗੀ ਜੀ। ਨਹੀਂ, ਉਹ ਤਾਂ ਮੈਨੂੰ ਲੱਗਦਾ ਕਿ ਨਿਊਯਾਰਕ ਟਾਈਮਸ ਦੇ ਵਿੱਚ ਛਪੀ ਹੈ ਖਬਰ। ਜੀ ਉਸ ਤੋਂ ਬਾਅਦ ਫਿਰ ਇੱਥੇ ਮੀਡੀਆ ਨੇ ਵੀ ਉਹ ਖਬਰ ਕਵਰ ਕੀਤੀ ਆ। ਇਹ ਵੀ ਆਪਣੇ ਆਪ ਦੇ ਵਿੱਚ ਦੇਖ ਲਓ ਵੱਡੀ ਖਬਰ ਹੀ ਆ। ਜੀ ਕਿਉਂਕਿ ਗੱਲ ਇਹ ਆ ਕਿ ਜੇ ਮੰਨ ਲਓ ਅਮਰੀਕਾ ਨੇ ਕੋਈ ਇਨਪੁਟ ਦਿੱਤਾ ਹੈ ਕੈਨੇਡਾ ਵਾਲਿਆਂ ਨੂੰ ਜੀ, ਤਾਂ ਫਿਰ ਉਸ ਦਾਅਵੇ ਦੀ ਵੀ ਪੁਸ਼ਟੀ ਹੁੰਦੀ ਹੈ ਨਾ, ਜਿਹੜਾ ਪਿਛਲੇ ਦਿਨ ਹੀ ਕੀਤਾ ਸੀਗਾ ਕੈਨੇਡਾ ਦੇ ਇੱਕ ਸਰਕਾਰੀ ਚੈਨਲ ਨੇ। ਇੱਕ ਆਫੀਸ਼ੀਅਲ ਦੇ ਬਿਹਾਫ ਤੇ ਉਹਨਾਂ ਨੇ ਕਿਹਾ ਸੀਗਾ ਕਿ ਸਾਨੂੰ ਜੋ ਹੈਗੀ ਆ 5i ਉਹ ਗਰੁੱਪ ਦੇ ਇੱਕ ਮੈਂਬਰ ਨੇ ਜਾਣਕਾਰੀ ਦਿੱਤੀ ਹੈ। ਤਾਂ ਗੱਲ ਇਹ ਆ ਕਿ ਹੁਣ ਉਹ ਸਾਫ਼ ਹੋ ਗਿਆ, ਫਿਰ ਸਪਸ਼ਟ ਹੋ ਗਿਆ। ਇਹ ਸਾਫ਼ ਹੈ ਨਾ ਕਿ ਪਹਿਲਾ ਦਾਅਵਾ ਸੀਗਾ, ਪਰ ਇਹਦੇ ਚ ਹੁਣ ਇੱਕ ਹੋਰ ਚੀਜ਼ ਵੀ ਹੈਗੀ ਜੇ। ਪਹਿਲਾਂ ਜਿਸ ਤਰ੍ਹਾਂ ਦੀਆਂ ਖਬਰਾਂ ਸੀਗੀਆਂ, ਵੈਸਟਰਨ ਮੀਡੀਆ ਨੇ ਜਿਸ ਤਰ੍ਹਾਂ ਦੇ ਦਾਅਵੇ ਕੀਤੇ ਜਾਂ ਜੋ ਸਟੇਟਮੈਂਟ ਆਈਆਂ, ਤਾਂ ਉਹਦੇ ਚ ਕੀ ਆਇਆ ਸੀਗਾ ਕਿ ਸਰਵੀਲੈਂਸ ਐਂਡ ਕਮਿਊਨੀਕੇਸ਼ਨ, ਠੀਕ ਹੈ, ਉਹ ਇਹਨਾਂ ਨੇ ਮਤਲਬ ਕਿ ਫੜਿਆ। ਇਹ ਦੋ ਚੀਜ਼ਾਂ ਕਹੀਆਂ ਗਈਆਂ ਸੀਗੀਆਂ। ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਦੋਂ ਵਿਆਨਾ ਕਨਵੈਨਸ਼ਨ ਪੜ੍ਹੋਗੇ, ਇਹ ਚੀਜ਼ ਜਿਹੜੀ ਆ ਉਹਦੇ ਵਿੱਚ ਕੈਨੇਡਾ ਵਾਸਤੇ ਪੰਗਾ ਸਾਬਤ ਹੋ ਸਕਦੀ ਸੀਗੀ ਕਿ ਡਿਪਲੋਮੈਟਸ ਦੀ ਇਸ ਤਰ੍ਹਾਂ ਜਾਸੂਸੀ ਕੀ ਕੀਤੀ ਜਾ ਸਕਦੀ ਹੈ ਕਿ ਨਹੀਂ। ਸੋ ਇਸ ਕਰਕੇ, ਕਿਉਂਕਿ ਦੇਖੋ ਜਿਹੜਾ ਸਫਾਰਤਖਾਨਾ ਹੈ, ਸਫਾਰਤਖਾਨਾ ਬੇਸ਼ੱਕ ਕੈਨੇਡਾ ਚ ਹੈ ਇੰਡੀਆ ਦਾ, ਜਾਂ US ਦਾ ਬੇਸ਼ੱਕ ਦਿੱਲੀ ਚ ਹੈ, ਪਰ ਉਹ ਜਿਹੜੀ ਜਗ੍ਹਾ ਟੈਰੀਟਰੀ ਸੰਬੰਧਿਤ ਦੇਸ਼ ਦੀ ਹੁੰਦੀ ਹੈ। ਜੀ ਤਾਂ ਹੀ ਜਿਹੜਾ ਇੰਡੀਅਨ ਕੌਂਸੂਲੇਟ ਦਾ ਝੰਡੇ ਦਾ ਰੌਲਾ ਪਿਆ UK ਦੇ ਵਿੱਚ, ਤਾਂ ਤੁਸੀਂ ਦੇਖਿਆ ਹੋਣਾ ਪਰਚਾ ਦਿੱਲੀ ਦੇ ਕਠਾਣੇ ਚ ਹੋਇਆ ਗਿਆ ਉਹਦਾ। NIA ਨੇ ਪਰਚਾ ਦਰਜ ਕੀਤਾ ਹੈ। ਕਹਿਣ ਦਾ ਮਤਲਬ ਇਹੋ ਆ ਕਿ ਦੇਖੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣੇ ਆਪ ਦੇ ਵਿੱਚ ਬੜਾ ਵੱਡਾ ਬਹਿਸ ਦਾ ਵਿਸ਼ਾ ਹੋ ਸਕਦਾ ਸੀਗਾ। ਪਰ ਇੱਥੇ ਹੁਣ ਯਾਨੀ ਦੂਜੇ ਪਾਸੇ ਇੱਕ ਹੋਰ ਦਾਅਵਾ ਆ ਗਿਆ ਕਿ ਇਨਪੁਟ ਜਿਹੜੀ ਹੈ US ਤੋਂ ਮਿਲੀ ਸੀ, ਤਾਂ ਉਹਦੇ ਨਾਲ ਹੁਣ ਕੁਝ US ਤੋਂ ਵੀ ਮਿਲੀ ਹੋਏਗੀ ਇਨਪੁਟ, ਕੁਝ ਉਹਨਾਂ ਦੀ ਆਪਣੀ ਵੀ ਹੋ ਸਕਦੀ ਹੈ। ਪਰ ਉਹ ਕੀ ਹੈ ਹੁਣ, ਜਦੋਂ ਤੱਕ ਕੋਈ ਨਹੀਂ ਪਤਾ ਖੁੱਲਦਾ ਆਪਾਂ ਕੀ ਕਹਿ ਸਕਦੇ ਹਾਂ। ਪਰ ਇੱਕ ਵਾਰੀ ਯਾਨੀ ਉਸ ਦਾਅਵੇ ਨੂੰ ਜਿਹੜਾ ਪਿੱਛੇ ਆਇਆ ਸੀ ਉਹਨੂੰ ਮੋੜਾ ਥੋੜਾ ਜਿਹਾ ਜ਼ਰੂਰ ਮਿਲਿਆ। ਹੁਣ ਕੀ ਹੈ, ਜਦੋਂ ਤੱਕ ਗੱਲ ਖੁੱਲੇਗੀ ਨਾ ਉਦੋਂ ਤੱਕ ਪਤਾ ਨਹੀਂ ਲੱਗੇਗਾ। ਬਾਕੀ ਹੁਣ ਵੇਖੋ ਇੱਥੇ ਤਾਂ ਬਹੁਤ ਰੌਲੇ ਪੈਂਦੇ ਆ, ਬਥੇਰਾ ਕੁਛ ਕਹੀ ਜਾਂਦੇ ਆ। ਸੋ ਆ 4-5 ਦਿਨ ਆਪਾਂ ਦੇਖੇ ਆ ਕਿ ਥੋੜਾ ਠੰਡ ਠੰਡੌਰਾ ਜਿਹਾ, ਪਹਿਲਾਂ ਤਾਂ ਗਰਮੈਸ਼ ਹੋਈ, ਥੋੜਾ ਠੰਡ ਠੰਡੌਰਾ ਹੋਇਆ ਇਹਨਾਂ 2-3 ਦਿਨਾਂ ਦੇ ਵਿੱਚ। ਉਹਦਾ ਇੱਕ ਕਾਰਨ ਇਹ ਵੀ ਹੈ ਕਿ ਜੈ ਸ਼ੰਕਰ ਇੱਥੇ US ਦੇ ਵਿੱਚ ਆਏ ਸਨ, ਭਾਰਤੀ ਵਿਦੇਸ਼ ਮੰਤਰੀ। ਤੇ ਹੁਣ ਅਮਰੀਕਾ ਜਿਹੜਾ, ਅਮਰੀਕਾ ਕੈਨੇਡਾ ਦਾ ਪਾਰਟਨਰ ਆ ਤੇ ਇੰਡੀਆ ਦਾ ਅਲਾਈ ਹੈ। ਇੰਡੀਆ ਕਿਉਂਕਿ ਪਾਰਟਨਰ ਨਹੀਂ ਬਣਾਉਂਦਾ ਅਧਿਕਾਰਤ ਤੌਰ ਤੇ ਕਿਸੇ ਨੂੰ, ਪਰ ਅਲਾਈ ਤਾਂ ਹੈ ਨਾ। ਸੋ ਇਸ ਕਰਕੇ ਹੁਣ ਹੋ ਸਕਦਾ ਕਿ ਕੋਈ ਗੱਲ ਮਤਲਬ ਕਿ ਥੋੜੀ ਜਿਹੜੀ ਹੈ ਉਹ ਠੰਡੀ ਵੀ ਪੈ ਜਾਵੇ। ਦੇਖਦੇ ਆ। ਦਾਅਵੇ ਦੂਵੇ ਤਾਂ ਬਾਕੀ ਬਹੁਤ ਚੱਲ ਰਹੇ ਆ ਜੀ, ਤੁਹਾਨੂੰ ਪਤਾ ਬਹਿਸ ਬਹੁਤ ਚੱਲ ਰਹੀ ਹੈ। ਮੈਂ ਵੇਖ ਰਿਹਾ ਸੀਗਾ ਕਿ ਇੱਧਰ ਸਾਡੇ ਖੇਤਰੀ ਚੈਨਲ ਜਿਹੜੇ ਆ ਉਹ ਅੱਜ ਕੱਲ ਮਤਲਬ ਕਿ 6-7 ਦਿਨ ਹੋ ਗਏ ਆ, ਉਹ ਬਹਿਸ ਹੀ ਰਾਤ ਨੂੰ ਪ੍ਰਾਈਮ ਟਾਈਮ ਤੇ ਇਹੋ ਹੀ ਕਰਵਾਉਂਦੇ ਆ, ਖਾਲਿਸਤਾਨ ਦੀ ਜਾਂ ਆ ਜੋ ਚੱਲ ਰਿਹਾ ਹੈ
ਐਸਜੀਪੀਸੀ ਨੇ ਇਹ ਕਰ ਦਿੱਤਾ ਜੀ, ਉਹਨਾਂ ਨੇ ਇਹ ਕਰ ਦਿੱਤਾ। ਅੱਜ ਕੱਲ ਬਹਿਸਾਂ ਦਾ ਵੀ ਮਤਲਬ ਕਿ ਥੋੜਾ ਜਿਹਾ ਮੁਹਾਂਦਰਾ ਬਦਲਿਆ। ਜੀ। ਤੇ ਗੱਲ ਕਰੀਏ ਮਿੰਟੂ ਜੀ ਬੇਰੁਜ਼ਗਾਰਾਂ ਦੀ, ਬੇਰੁਜ਼ਗਾਰਾਂ ਨੂੰ ਕਹਿੰਦੇ ਫੀਸ ਨੇ ਗੇੜ ਦੇ ਵਿੱਚ ਪਾਇਆ, ਫਾਰਮ ਭਰਨੇ ਬੜੇ ਮਹਿੰਗੇ ਸਾਬਤ ਹੋ ਰਹੇ ਆ। ਹਾਂਜੀ ਇਹ ਤੇ ਹੈ, ਬੇਰੁਜ਼ਗਾਰ ਤੇ ਵਿਚਾਰਾ ਰਗੜਿਆ ਜਾਂਦਾ, ਤੁਹਾਨੂੰ ਪਤਾ ਹੀ ਹੈ। ਇਹ ਖਬਰ ਸੀਗੀ ਕਿ ਐਸਐਸ ਬੋਰਡ ਨੇ 7 ਸਾਲਾਂ ਚ ਅਰਜ਼ੀਆਂ ਤੋਂ 54 ਕਰੋੜ ਰੁਪਏ ਕਮਾਏ ਆ ਜੀ। ਤੇ ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ ਚ ਫੀਸਾਂ ਜਿਹੜੀਆਂ ਉਹ ਜ਼ਿਆਦੀਆਂ ਨੇ, ਕਿਉਂਕਿ ਜਨਰਲ ਕੈਟਾਗਰੀ ਵੀ ਕਹਿੰਦੇ ਕਿ ਜਿਵੇਂ ਪਟਵਾਰੀ ਦੀ ਭਰਤੀ ਸੀ, ਇਹਨਾਂ ਨੇ ਮਿਸਾਲ ਦਿੱਤੀ ਆ ਤੇ ਉਹਦੇ ਚ ਕਿਹਾ ਗਿਆ ਕਿ 1000 ਰੁਪਏ, ਜਦੋਂ ਕਿ ਫੀਸ ਹਰਿਆਣੇ ਚ 50 ਤੇ ਰਾਜਸਥਾਨ ਚ 450 ਰੁਪਇਆ ਸੀ। ਤੇ ਫੋਰੈਸਟ ਗਾਰਡ ਦੀ ਜਿਹੜੀ ਸੀ, ਜੰਗਲਾਤ ਵਾਲੇ ਗਾਰਡ ਦੀ, ਉਹਦੀ ਵੀ ਭਰਤੀ ਦੀ ਜਿਹੜੀ ਅਰਜੀ ਫੀਸ ਸੀ ਪੰਜਾਬ ਚ 1000, ਹਰਿਆਣੇ ਚ 150 ਤੇ ਰਾਜਸਥਾਨ ਚ 450। ਦੇਖੋ ਇਹ ਤੇ ਬੜਾ ਲੰਮੇ ਸਮੇਂ ਤੋਂ ਕਹਿ ਲਓ ਬੇਰੁਜ਼ਗਾਰਾਂ ਦਾ ਰੋਣਾ ਹੈ, ਖਾਸ ਤੌਰ ਤੇ ਜਨਰਲ ਕੈਟਾਗਰੀ। ਹੁਣ ਜਨਰਲ ਕੈਟਾਗਰੀ ਚ ਸਾਰੇ ਕਿਤੇ ਮਰੱਬਿਆਂ ਦੇ ਮਾਲਕ ਹੁੰਦੇ ਨੇ, ਕਈ ਤਾਂ ਇਕੱਲੇ ਬਸ ਜਰਨਲ ਹੀ ਹੁੰਦੇ ਆ, ਹੋਰ ਕੁਝ ਵੀ ਨਹੀਂ ਹੁੰਦਾ, ਕੋਲ ਓੜਾ ਵੀ ਨਹੀਂ ਹੁੰਦਾ ਕਈ ਵਾਰ। ਤੇ ਜਿਹੜਾ ਬੇਰੁਜ਼ਗਾਰ ਹੈ ਉਹਦੇ ਵਾਸਤੇ ਉਹਨੇ ਮਹੀਨੇ ਚ ਮੰਨ ਲਓ 4-5 ਫਾਰਮ ਭਰਨੇ ਨੇ, ਤੇ ਉੱਥੇ ਰਗੜਿਆਗਾ ਕਿੱਥੋਂ ਲਿਆਏਗਾ 4-5 ਹਜ਼ਾਰ। ਅੱਛਾ, ਅਰਜ਼ੀ ਇਹਨਾਂ ਦੀ ਜਿਹੜੀ ਆ ਉਹ ਤੇ ਹੈਗੀ 1000 ਦੀ, ਤੇ ਬੇਰੁਜ਼ਗਾਰੀ ਭੱਤਾ ਜਿਹੜਾ ਉਹ ਮੇਰੇ ਖਿਆਲ ਨਾਲ 240 ਰੁਪਏ ਆ, ਜਿੰਨਿਆਂ ਨੂੰ ਮਿਲਦਾ। ਹੁਣ ਤੇ ਮਿਲਦਾ ਹੀ ਨਹੀਂ ਹੈ, ਕੋਈ ਹੈ ਹੀ ਨਹੀਂ, ਦਾਅਵੇਦਾਰੀ ਹੈ ਨਹੀਂ ਗਾ, ਕਿਉਂਕਿ ਉਹ ਸ਼ਰਤਾਂ ਹੀ ਨਹੀਂ ਬਦਲੀਆਂ ਇਹਨਾਂ ਨੇ, ਕਈ ਸਾਲ ਹੋ ਗਏ। ਆਮਦਨ ਵਾਲਾ ਕ੍ਰਾਈਟੇਰੀਆ ਜਿਹੜਾ ਉਹਨੂੰ ਕੌਣ ਫੁਲਫਿਲ ਕਰੇਗਾ? ਜੇ ਤੁਸੀਂ 20-22 ਸਾਲ ਪਹਿਲਾਂ ਦੇਖੋਗੇ ਤਾਂ ਉਦੋਂ ਤਾਂ ਹੋ ਸਕਦਾ ਇਹਨਾਂ ਨੇ 10-15 ਹਜ਼ਾਰ ਰੱਖਿਆ ਹੋਵੇ ਕ੍ਰਾਈਟੇਰੀਆ, ਇਹ ਤੋਂ ਆਮਦਨ ਤੋਂ ਤੁਹਾਡੀ ਜਿਹੜੀ ਹੈ ਇਸ ਦਾਇਰੇ ਚ ਹੋਣੀ ਚਾਹੀਦੀ ਹੈ, ਹੁਣ ਕੋਈ ਲੱਭ ਜਾਏਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਪਾਸੇ ਬੇਰੁਜ਼ਗਾਰਾਂ ਦੀ ਅਣਦੇਖੀ ਇਸ ਢੰਗ ਦੀ ਹੈ ਕਿ ਉਹਨਾਂ ਨੂੰ ਭੱਤਾ ਜਿਹੜਾ ਉਹ ਇੱਥੇ ਤੇ ਮਿਲਦਾ ਹੀ ਕੋਈ ਨਹੀਂ। ਗੁਜਰਾਤ ਚ ਜਾ ਕੇ ਕੇਜਰੀਵਾਲ ਕਹਿੰਦਾ ਮੇਰੀ ਸਰਕਾਰ ਬਣਾ ਦਿਓ, ਮੈਂ 2000 ਭੱਤਾ ਲਾ ਦੂੰਗਾ। ਕੋਈ ਬੰਦਾ ਪੁੱਛੇ ਇੱਥੇ ਬੇਰੁਜ਼ਗਾਰ ਤੁਹਾਨੂੰ ਚੂੜੀਆਂ ਵੜਦੇ ਆ, ਇੱਥੇ ਲਾ ਦਿਓ 2000 ਜੀ। ਸੋ ਇਸ ਕਰਕੇ ਇਹ ਬੜਾ ਪੁਰਾਣਾ ਰੋਣਾ ਹੈ ਬੇਰੁਜ਼ਗਾਰਾਂ ਦਾ ਕਿ ਭਾਈ ਇਹ ਜਿਹੜੀ ਫੀਸ ਆ ਇਹ ਤਾਂ ਬਹੁਤ ਜ਼ਿਆਦਾ ਹੈ। ਮੇਰਾ ਵੀ ਮੰਨਣਾ ਹੈ ਕਿ ਇਹ ਘੱਟ ਕਰਨੀ ਚਾਹੀਦੀ ਹੈ ਤਾਂ ਕਿ ਬੇਰੁਜ਼ਗਾਰਾਂ ਨੂੰ ਕੁਝ ਮਾੜਾ ਮੋਟਾ ਸਾਹ ਆਵੇ। ਵੈਸੇ ਐਸਐਸ ਬੋਰਡ ਦੀ ਅੱਜ ਵੀ ਇਹਨਾਂ ਨੇ ਇੱਕ ਰਿਪੋਰਟ ਛਾਪੀ ਹੈ ਟ੍ਰਿਬਿਊਨ ਵਾਲਿਆਂ ਨੇ, ਤੇ ਇਹਨਾਂ ਨੇ ਜਿਹੜੀ ਭਰਤੀ ਕੀਤੀ ਆ ਹੁਣ ਤੱਕ ਉਹਦੇ ਅੰਕੜੇ ਵੀ ਮੈਂ ਵੇਖਣ ਡਿਆ ਸਾਂ ਕਿ ਅੱਜ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਨੇ ਪੈਸਾ ਜਮ੍ਹਾਂ ਕਰਾਇਆ ਤੇ 54 ਕਰੋੜ ਰੁਪਇਆ ਅਰਜ਼ੀਆਂ ਤੋਂ ਇਕੱਠਾ ਕੀਤਾ। ਹੁਣ ਐਸਐਸਐਸ ਬੋਰਡ ਦੀ ਜਿਹੜੀ ਭਰਤੀ ਹੈ ਕਹਿੰਦੇ ਕਿ ਉਹਦੇ ਚ 2% ਬਾਹਰ ਲੈਣੇ ਸਿੱਧੇ ਜੀ, ਯਾਨੀ ਹਰ ਵਰੇ ਔਸਤਨ 1000 ਉਮੀਦਵਾਰ ਇਹਨਾਂ ਨੇ ਚੁਣਿਆ ਤੇ ਉਹਦੇ ਚ ਬਾਹਰਲੇ ਜਿਹੜੇ 2% ਆ, ਤੇ 181 ਕੇਸ ਜਿਹੜੇ ਆ ਭਰਤੀਆਂ ਦੇ ਅਦਾਲਤਾਂ ਚ ਪੈਂਡਿੰਗ ਆ। ਮਤਲਬ ਕਿ ਇੱਕ ਪਾਸੇ ਨਾ ਸਿਰਫ ਅਰਜ਼ੀਆਂ ਤੋਂ ਕਰੋੜਾਂ ਰੁਪਇਆ ਕਮਾਇਆ ਜਾ ਰਿਹਾ, ਬਲਕਿ ਦੂਸਰੇ ਪਾਸੇ ਭਰਤੀ ਜਿਹੜੀ ਆ ਉਹ ਕਈ ਵਾਰ ਲਮਕ ਜਾਂਦੀ ਆ, ਉਹ ਨੇਤਰੇ ਚੜ੍ਹਦੀ ਹੋਈ ਨਹੀਂ ਹੈ। 181 ਕੇਸ ਸੋਚ ਕੇ ਵੇਖੋ ਕਿੰਨੇ ਜ਼ਿਆਦਾ ਬਣਦੇ ਆ। 2006 ਤੋਂ ਹੁਣ ਤੱਕ ਬੋਰਡ ਨੇ ਬਈ 17,864 ਉਮੀਦਵਾਰਾਂ ਦੀ ਨੌਕਰੀ ਵਾਸਤੇ ਸਿਫਾਰਿਸ਼ ਕੀਤੀ ਆ, ਤੇ ਉਹਦੇ ਵਿੱਚੋਂ 181 ਕੇਸ ਅਦਾਲਤਾਂ ਚ ਪੈਂਡਿੰਗ ਨੇ, ਜਿਵੇਂ 1400 ਕਲਰਕਾਂ ਦਾ ਮਾਮਲਾ ਵਗੈਰਾ ਵਗੈਰਾ। ਸੋ ਇਹ ਆ ਕਿ ਇਹ ਭਰਤੀਆਂ ਲਮਕ ਵੀ ਜਾਂਦੀਆਂ, ਲਮਕਣੀ ਨਹੀਂ ਚਾਹੀਦੀ ਭਰਤੀ। ਸਭ ਤੋਂ ਵੱਡੀ ਤੇ ਗੱਲ ਇਹ ਹੈ ਭਰਤੀਆਂ ਦਾ ਟਮਟਮਾ ਜਿਹੜਾ ਉਹ ਠੀਕ ਕਰਨਾ ਚਾਹੀਦਾ, ਤੇ ਬੇਰੁਜ਼ਗਾਰਾਂ ਦੀ ਆ ਜਿਹੜੀ ਛਿੱਲ ਲਾਉਂਦੇ ਆ ਇਹ ਬਿਲਕੁਲ ਬੰਦ ਕਰਨੀ ਚਾਹੀਦੀ ਆ। ਜੀ 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 ਮਿੰਟੂ ਜੀ, ਆਪਾਂ ਇਹ ਵੀ ਦੇਖਦੇ ਨਾ ਜਦੋਂ ਪੇਪਰ ਰੱਖਿਆ ਜਾਂਦਾ ਤੇ ਉਹ ਜਿਵੇਂ ਆਪਾਂ ਕਹਿ ਲਈਏ ਕੋਈ ਬੰਦਾ ਫਾਜ਼ਿਲਕਾ ਦਾ ਤੇ ਉਹਨੂੰ ਸੈਂਟਰ ਮਿਲਦਾ ਉੱਧਰ ਗੁਰਦਾਸਪੁਰ ਕਰਨੀ ਜਾਂ ਅੰਮ੍ਰਿਤਸਰ ਕਰਨੀ, ਅੰਮ੍ਰਿਤਸਰ ਦੇ ਬੰਦੇ ਇੱਧਰ ਪੇਪਰ ਦੇਣ ਆਉਂਦੇ ਆ, ਉਹ ਵੀ ਖੱਜਲ ਖੁਆਰੀ, ਉਹਦਾ ਵੀ ਮਸਲਾ ਕਈ ਵਾਰੀ ਉੱਠਿਆ, ਇਹਨਾਂ ਦੀ ਯੂਨੀਅਨ ਨੇ ਚੱਕਿਆ, ਪਰ ਸਰਕਾਰ ਨੇ ਹਾਲੇ ਤੱਕ ਉਹਦਾ ਕੋਈ ਹੱਲ ਨਹੀਂ ਕੀਤਾ। ਨਹੀਂ, ਉਹ ਤੇ ਦਾਇਰਾ ਬਣਾਇਆ ਜਾ ਸਕਦਾ, ਕੋਈ 150 ਕਿਲੋਮੀਟਰ ਦੇ ਏਰੀਆ ਦੇ ਵਿੱਚ ਹੀ ਤੁਸੀਂ ਬਣਾਓ ਨਾ ਜੀ ਜੀ, ਉਹ ਤੇ ਕੋਈ ਵੱਡੀ ਗੱਲ ਨਹੀਂ। ਉਹ ਇਹ ਪਤਾ ਨਹੀਂ ਕਿਉਂ ਇਹਦੇ ਪੇਪਰ ਹੀ ਜ਼ਿਆਦਾਤਰ ਚੰਡੀਗੜ੍ਹ ਰੱਖ ਦਿੰਦੇ ਨੇ, ਚੰਡੀਗੜ੍ਹ ਰੱਖ ਦਿੰਦੇ। ਹਾਂ ਜੀ ਜੀ। ਤੇ ਮਿੰਟੂ ਜੀ, ਕਿਸੇ ਵਕੀਲ ਦੇ ਨਾਲ ਅਣਮਨੁੱਖੀ ਕਾਰਾ ਹੋਇਆ ਜੀ? ਹਾਂਜੀ, ਇਹ ਮੁਕਤਸਰ ਦੀ ਗੱਲ ਆ ਜੀ, ਤੇ ਇਹ ਬੜੀ ਹੈਰਾਨਗੀ ਵਾਲੀ ਗੱਲ ਹੈ ਜ਼ੋਰ, ਸਮਝ ਨਹੀਂ ਆਉਂਦੀ ਕਿ ਇਹ ਕੀ ਚੱਲਦਾ ਪਿਆ। ਅੱਛਾ, ਹੁਣ ਇਹਦੇ ਵਿੱਚ ਚੱਕਰ ਇਹ ਚੱਲਿਆ ਕਿ ਇਹ ਕੋਈ ਨਾ ਬੰਦਾ ਸੀਗਾ, ਕਲਾਇੰਟ ਸੀ ਵਕੀਲ ਦਾ ਜੀ, ਤੇ ਜਿਹੜਾ
ਕਿਤੇ ਨਸ਼ਾ ਛਡਾਊ ਕੋਈ ਕਮੇਟੀ ਸੀਗੀ ਪਿੰਡ ਦੀ, ਉਹਦੇ ਨਾਲ ਕਿਸੇ ਟਕਰਾਓ ਦੇ ਵਿੱਚ ਸੀ। ਇਸ ਬਾਬਤ ਮਤਲਬ ਕਿ ਕਹਿੰਦੇ ਆ ਕਿ ਇਹ ਵਕੀਲ ਤੇ ਕਲਾਇੰਟ ਜਿਹੜੇ ਆ ਉਹ ਪੁਲਿਸ ਕੋਲ ਪਹੁੰਚੇ ਆ, ਜਾਂ ਇਹ ਚੀਜ਼ ਦਾ ਨਹੀਂ ਪਤਾ ਲੱਗਿਆ, ਇਹ ਨਹੀਂ ਪਤਾ ਲੱਗ ਸਕਿਆ, ਮਾਫ ਕਰਨਾ, ਜੀ ਮੈਨੂੰ ਇਸ ਬਾਰੇ ਨਹੀਂ ਪਤਾ ਲੱਗ ਸਕਿਆ। ਤੇ ਇਹ ਆ ਕਿ ਇਹਨਾਂ ਨੂੰ ਚੁੱਕਿਆ ਗਿਆ ਤੇ ਪੁਲਿਸ ਨੇ ਰੱਜ ਕੇ ਫਿਰ ਟੌਰਚਰ ਕੀਤਾ ਜੀ। ਇਸ ਤੋਂ ਇਲਾਵਾ ਜਿਵੇਂ ਬੰਦੇ ਨਾਲ ਬੰਦੇ ਦਾ ਭੈੜ ਕਰਦਿਆਂ ਦਾ ਵੀਡੀਓ ਫਿਲਮ ਆ ਲਿਆ ਜ਼ਬਰਦਸਤੀ ਕੁੱਟ ਕੇ, ਜਦੋਂ ਪੁਲਿਸ ਨੂੰ ਪਤਾ ਲੱਗਿਆ ਕਿ ਭਾਈ ਇਹ ਫਸ ਜਾਣਗੇ ਤਾਂ ਉਹ ਗਲਤ ਮਤਲਬ ਕਿ ਉਹਨਾਂ ਨੂੰ ਮਜਬੂਰ ਕੀਤਾ ਗਿਆ ਵਕੀਲ ਨੇ, ਤੇ ਉਹ ਵੀਡੀਓ ਜਿਹੜਾ ਬਣਾਇਆ ਗਿਆ ਇਸ ਕਰਕੇ ਕਿ ਰੌਲਾ ਨਹੀਂ ਪਾਏਗਾ। ਉਹ ਹੌਲੀ ਹੌਲੀ ਗੱਲ ਇਹਨਾਂ ਦੀ ਜਥੇਬੰਦੀ ਕੋਲ ਆਪਣੀ, ਤੇ ਮਾਮਲਾ ਜਿਹੜਾ ਜੱਜ ਸਾਹਿਬ ਕੋਲ ਗਿਆ, ਕੋਰਟ 'ਚ ਗਿਆ। ਕੋਰਟ ਨੇ ਹੁਕਮ ਦੇ ਦਿੱਤਾ ਕਿ SHO ਤੇ SP ਤੇ ਦੋਨਾਂ ਤੇ ਪਰਚਾ ਕਰ ਦਿਓ ਜੀ। ਹੋਰ ਵੀ ਪੁਲਿਸ ਮੁਲਾਜ਼ਮਾਂ ਤੇ ਯਾਨੀ 6-7 ਤੇ ਪਰਚਾ ਦਰਜ ਕਰਨਾ ਹੁਕਮ ਹੋ ਗਿਆ। ਹਾਲਾਂਕਿ ਸਰਕਾਰ ਦੇ ਪੱਖ ਤੋਂ ਜਾਂ ਪੁਲਿਸ ਦੇ ਪੱਖ ਤੋਂ ਕੋਈ ਬਹੁਤਾ ਕਿਸੇ ਦਾ ਬਿਆਨ ਸੁਣਨ ਨੂੰ ਨਹੀਂ ਮਿਲਿਆ ਕਿ ਜੇ ਪੁਲਿਸ ਮੰਨ ਲਓ ਸੱਚੀ ਆ ਤੇ ਤੁਸੀਂ ਭਾਈ ਕੋਰਟ ਦੇ ਉਸ ਫੈਸਲੇ ਨੂੰ ਚੈਲੰਜ ਕਰ ਲਓ ਨਾ ਕਿ ਹਾਂਜੀ ਅਸੀਂ ਤੇ ਸਹੀ ਹੈਗੇ। ਸੋ ਆਹ ਚੱਕਰ ਬਣਿਆ ਹੈ। ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਕਿਸੇ ਵਕੀਲ ਨੂੰ ਵੀ ਇਸ ਤਰ੍ਹਾਂ, ਅੱਛਾ ਕੁੱਟਮਾਰ ਤਾਂ ਚਲੋ ਠੀਕ ਹੈ, ਅੱਗੇ ਵੀ ਝੂਠੇ ਵੀ ਦੋਸ਼ ਲੱਗਦੇ ਆ, ਸੱਚੇ ਵੀ ਦੋਸ਼ ਲੱਗਦੇ ਆ ਪੁਲਿਸ ਤੇ, ਉਹ ਚੱਲਦਾ ਜੀ ਜੀ। ਪਰ ਆਹ ਦੇਖੋ ਨਾ ਤੁਸੀਂ ਕਿ ਪੁਲਿਸ ਜਿਹੜੀ ਜ਼ਬਰਦਸਤੀ ਇਹੋ ਜਿਹਾ ਕੰਮ ਵੀ ਤੇ ਬੰਦੇ ਦੇ ਨਾਲ ਆ ਕੀ ਕਰਵਾ ਰਹੇ ਹੋ ਤੁਸੀਂ ਇੱਕ ਵਕੀਲ ਦੇ ਨਾਲ ਜੀ। ਹੱਦ ਹੋ ਗਈ। ਮੈਂ ਬੋਲ ਕੇ ਨਹੀਂ ਦੱਸ ਸਕਦਾ ਇੰਨੀ ਗੰਦੀ ਹਰਕਤ ਕਰਵਾਈ ਗਈ ਹੈ, ਕਿਉਂਕਿ ਮੈਨੂੰ ਕੋਈ ਐਸੋਸੀਏਸ਼ਨ ਦੇ ਮੈਂਬਰ ਨੇ ਫੋਨ ਕੀਤਾ ਸੀ ਜੀ। ਤਾਂ ਗੱਲ ਇਹ ਹੈ ਕਿ ਇਹ ਸਾਰਾ ਕੁਝ ਪੁਲਿਸ ਇਸ ਕਰਕੇ ਤੇ ਨਹੀਂ ਸੀ ਕਰ ਰਹੀ ਕਿ ਕਿਤੇ ਰੌਲਾ ਨਾ ਪਾਓ, ਇਸ ਵੀਡੀਓ ਵਾਇਰਲ ਕਰ ਦੇ ਕਿ ਮਤਲਬ ਕਿ ਬਲੈਕਮੇਲਿੰਗ ਵੀ ਨਾਲ ਚੱਲ ਪਈ। ਇਹ ਕਾਰਵਾਈ ਕਰਨੀ ਚਾਹੀਦੀ ਹੈ, ਇਹਨਾਂ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਤੇ ਜੇ ਪੁਲਿਸ ਸੱਚੀ ਆ ਫਿਰ ਸਵਾਲ ਇਹ ਰਹੇਗਾ ਕਿ ਭਾਈ ਤੁਸੀਂ ਬਈ ਹੁਣ ਇਹਨੂੰ ਚੈਲੰਜ ਕਰੋ ਫਿਰ ਕੋਰਟ ਦੇ ਵਿੱਚ, ਕਿਉਂਕਿ ਮੰਨ ਲਓ ਤੁਹਾਡੇ ਖਿਲਾਫ ਕੋਈ ਫੈਸਲਾ ਆ ਗਿਆ ਇੱਕ ਵਾਰ ਤਾਂ ਤੁਸੀਂ ਗਾਂ ਜਾ ਕੇ ਅਪੀਲ ਤੇ ਕਰ ਸਕਦੇ ਜੇ ਨਾ, ਤਾਂ ਕਰੋ ਫਿਰ ਜੀ। ਤੇ ਮੈਨੂੰ ਜੀ ਗੱਲ ਕਰੀਏ ਕਰਜ਼ੇ ਤੇ ਸਿਆਸਤ ਦੀ, ਚੀਮਾ ਨੇ ਜਵਾਬ ਦਿੱਤਾ ਜੀ। ਹਾਂਜੀ ਦੇਖੋ ਇਹ ਕਰਜ਼ੇ ਤੇ ਬੜੀ ਸਿਆਸਤ ਚੱਲਣ ਰਹੀ ਹੈ। ਅੱਜ ਵੀ PC ਕਰਕੇ ਗਏ ਨੇ ਚੀਮਾ ਸਾਹਿਬ, ਇਹਨਾਂ ਦਾ ਤੁਹਾਨੂੰ ਪਤਾ ਹੀ ਆ ਅੰਕੜਿਆਂ ਦਾ ਇੱਕ ਆਪਣਾ ਅੰਦਾਜ਼ ਆ, ਇੰਨਾ ਮਾਲੀਆ ਵੱਧ ਗਿਆ ਜੀ, ਇਸ ਤਰ੍ਹਾਂ ਹੋ ਗਿਆ ਜੀ, ਉਸ ਤਰ੍ਹਾਂ ਹੋ ਗਿਆ ਜੀ, ਮੈਨੂੰ ਸਮਝ ਨਹੀਂ ਆਉਂਦੀ। ਚਲੋ ਅੱਛਾ ਦੇਖੋ ਗੱਲ ਕੀ ਹੈ ਕਿ ਇਹ ਖੱਤ ਲਿਖੇ ਸਨ ਇਹਨਾਂ ਨੇ ਰਾਜਪਾਲ ਸਾਹਿਬ ਨੇ ਜੀ ਜੀ, ਤੇ ਮੁੜ ਕੇ ਆਪ ਬੀਤੇ ਦਿਨ ਹੀ ਜਵਾਬ ਦਿੱਤਾ ਮਾਨ ਸਾਹਿਬ ਨੇ। ਹੁਣ ਜਦੋਂ ਜਵਾਬ ਦਿੱਤਾ ਕਿ ਆਹ ਭਾਈ ਨੁਕਤਾ ਇਸ ਤਰ੍ਹਾਂ ਆ, ਆਹ ਨੁਕਤਾ ਇਸ ਤਰ੍ਹਾਂ ਹੈ, ਤੇ ਫਿਰ ਉਹ ਤੋਂ ਬਾਅਦ ਰੌਲਾ ਇਹ ਹੋ ਗਿਆ ਕਿ ਰਾਜਪਾਲ ਨੇ ਇੱਕ ਖਤ ਹੋਰ ਲਿਖ ਦਿੱਤਾ ਕਿ RDF ਵਾਲਾ ਤੇ ਚਲੋ ਮੁੱਦਾ ਤੁਸੀਂ ਸੁਪਰੀਮ ਕੋਰਟ 'ਚ ਖੜਿਆ, ਉਹ ਤੇ ਹਾਲੇ ਗੱਲ ਨਹੀਂ ਬਣਨੀ, ਪਰ ਮੈਂ ਪ੍ਰਧਾਨ ਮੰਤਰੀ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਤੁਸੀਂ ਕੰਮਕਾਜ ਠੀਕ ਢੰਗ ਨਾਲ ਕਰਦੇ ਜੇ, ਵੀ ਘੱਟੋ ਘੱਟ ਮੈਨੂੰ ਇਹ ਦੱਸੋ ਕਿ ਜਿਹੜਾ 50,000 ਕਰੋੜ ਕਰਜ਼ਾ ਲਿਆ ਤੁਸੀਂ ਉਹ ਵਰਤਿਆ ਕਿੱਥੇ ਜੇ। ਆ ਵੇਖੋ ਕਿਹੜੀ ਗੱਲ ਕਰ ਦਿੱਤੀ ਆ ਜੀ ਜੀ। ਹੁਣ ਇਹ ਉਦਮ ਦੇ ਲੱਗੇ ਆ, ਵਿਰੋਧੀ ਘੇਰਦੇ ਪਏ ਆ ਕਿ ਭਾਈ ਦੱਸੋ ਕੀਤਾ ਕੀ ਜੇ, ਇੰਨਾ ਕਰਜ਼ਾ ਚੁੱਕਿਆ। ਪਰ ਹਕੀਕਤ ਜਿਹੜੀ ਆ ਉਹ ਜਿਵੇਂ ਕਹਿ ਰਹੇ ਆ ਕਿ ਭਾਈ ਸਾਨੂੰ ਵਿਰਾਸਤ 'ਚ ਮਿਲਿਆ ਕਰਜ਼ਾ, ਅਸੀਂ ਜਿਹੜੇ ਤਾਂ ਅੰਕੜੇ ਆ, ਦੇਖੋ ਇਹ ਅੰਕੜੇ ਜੋ ਮਰਜ਼ੀ ਕਹਿਣ, ਅੰਕੜਿਆਂ ਦਾ ਕੀ ਹੁੰਦਾ ਹੈ ਪ੍ਰਵੀਨ ਜੀ ਕਿ ਦੇਖੋ ਕੋਵਿਡ ਤੋਂ ਬਾਅਦ ਥੋੜਾ ਬਹੁਤਾ ਮਾਲੀਆ ਵਧਣਾ ਹੀ ਆ ਨਾ, ਥੋੜਾ ਬਹੁਤਾ ਵਧਣਾ, ਹਰੇਕ ਸਾਲ ਵੀ ਵਧਣਾ, ਮਾਲੀਆ ਤਾਂ ਵਧੇਗਾ ਨਾ। ਹੁਣ ਜਿਵੇਂ ਮੰਨ ਲਓ ਸ਼ਰਾਬ ਦੇ ਠੇਕਿਆਂ ਤੋਂ ਇੱਕ ਸਾਲ 8,000 ਕਰੋੜ ਆ ਗਿਆ, ਦੂਜੇ ਸਾਲ 8500 ਕਰੋੜ ਆਏਗਾ ਹੀ ਨਾ ਜੀ, ਇਨਕਰੀਜ਼ਮੈਂਟ ਤੇ ਹੋਏਗੀ। ਗੱਲ ਇਹ ਹੈ ਕਿ ਜੇ ਸੱਚੀਓ ਇੰਨੀਆਂ ਜ਼ਿਆਦੀਆਂ ਤੁਸੀਂ ਮਾਲੀਆ ਪ੍ਰਾਪਤੀਆਂ ਕੀਤੀਆਂ ਨੇ ਤੇ ਫਿਰ ਕਰਜ਼ਾ ਘੱਟ ਕਿਉਂ ਨਹੀਂ ਹੋ ਰਿਹਾ। 50,000 ਕਰੋੜ ਬਹੁਤ ਜ਼ਿਆਦਾ ਕਰਜ਼ਾ ਹੈ ਨਾ 1.5 ਸਾਲ 'ਚ, ਪਰ ਹੁਣ ਇਹਨੂੰ ਸਮਝਣ ਵਾਸਤੇ ਦੇਖੋ ਇਸ ਚੀਜ਼ ਦੇ ਨਾਲ ਤੇ ਮੈਂ ਸਹਿਮਤ ਆ ਕਿ ਇਹਨਾਂ ਨੂੰ ਵਿਰਾਸਤ ਦੇ ਵਿੱਚ ਮਿਲਿਆ, ਇਹ ਕੋਈ ਕਰਜ਼ਾ ਇਹਨਾਂ ਨੇ ਥੋੜੀ ਲਿਆ ਸੀਗਾ। ਪਰ ਬੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੋਚਣ ਵਿਚਾਰਨ ਵਾਲੀ ਗੱਲ ਆ ਨਾ ਕਿ ਹੁਣ ਜੇ ਅਸੀਂ ਦੇਖੀਏ ਸਾਡੀ ਸਟੇਟ ਦੀ ਹਾਲਤ ਇਹੋ ਜਿਹੀ, ਮੈਂ ਤਾਂ ਬੜੀ ਵਾਰੀ ਪਿੱਟਦਾ ਕਿ ਆਰਥਿਕਤਾ ਨੂੰ ਸਮਝੋ ਯਾਰ, ਆਰਥਿਕਤਾ ਤੇ ਗੱਲ ਕਰੋ, ਤੁਸੀਂ ਦੂਜੇ ਮਸਲਿਆਂ 'ਚ ਉਲਝੇ ਰਹਿੰਦੇ ਹੋ। ਹੁਣ
ਮਾਮਲਾ ਕੀ ਹੈ? ਮਾਮਲਾ ਇਹ ਹੈ ਕਿ ਜਿਹੜਾ ਸਾਡਾ ਟੋਟਲ ਮਾਲੀਆ ਹੈ ਉਹਦੇ ਵਿੱਚੋਂ ਤਕਰੀਬਨ 27-28 ਹਜ਼ਾਰ ਕਰੋੜ ਰੁਪਈਆ ਤੇ ਸਿੱਧਾ ਹੀ ਚਲੇ ਜਾਂਦਾ ਨਾ, ਜਿਹੜੀਆਂ ਹੈਗੀਆਂ ਨੇ ਜਿੱਦਾਂ ਸਬਸਿਡੀਆਂ ਤੇ ਆਦਿ, ਜੀ ਜੀ ਯਾਨੀ 30,000 ਕਰੋੜ ਦੇ ਕਰੀਬ ਲਾ ਲਓ, ਇਹ ਰਕਮ ਚਲੀ ਜਾਂਦੀ ਹੈ। ਹੁਣ ਇਹਨੂੰ ਜੇ ਪਰਸੈਂਟੇਜ ਦੇ ਵਿੱਚ ਵੇਖੋਗੇ, ਜੇ ਮੰਨ ਲਓ ਸਾਰੀਆਂ ਟੋਟਲ ਪ੍ਰਾਪਤੀਆਂ ਲਾ ਲਓ, ਉਹ ਕਿੰਨੀਆਂ ਕੁ ਹੋਣਗੀਆਂ ਤੁਹਾਡੀਆਂ? 1,10,000 ਕਰੋੜ ਰੁਪਏ ਦੀਆਂ ਮਸਾਂ ਸਾਰੀਆਂ, ਤੇ ਉਹਦਾ 25% ਤਕਰੀਬਨ ਤੇ ਤੁਸੀਂ ਸਬਸਿਡੀਆਂ 'ਚ ਦੇ ਦਿੱਤਾ ਹੈ। ਫਿਰ ਉਸ ਤੋਂ ਬਾਅਦ ਬਈ ਤੁਸੀਂ ਜਿਹੜਾ ਕਰਜ਼ਾ ਚੁੱਕਿਆ ਤਕਰੀਬਨ ਉਹਦੀ 23-24 ਕਰੋੜ ਵਿਆਜ ਚਲੇ ਜਾਂਦੀ ਹੈ ਜੀ। ਤੇ ਫਿਰ ਸੁਣੋ ਮੇਰੀ ਗੱਲ, ਤੇ ਜਿਹੜੀ ਆ ਗਈ ਤਨਖਾਹ ਦੇਣੀ ਆ, ਪੈਨਸ਼ਨਾਂ ਦੇਣੀਆਂ, 20-25 ਹਜ਼ਾਰ ਕਰੋੜ ਦਾ ਇਹ ਸਿਆਪਾ ਭਾਵ ਮਤਲਬ ਕਿ ਜੀ ਖਜ਼ਾਨੇ ਤੇ ਬੋਝ ਤਾਂ ਹੈ ਨਾ, ਉਹ ਵੀ ਦੇਣਾ। ਤਾਂ ਤੁਸੀਂ ਸਮਝ ਲਓ ਕਿ 2-3 ਥਾਵਾਂ ਤੇ ਇੰਨਾ ਰੁਪਈਆ ਨਿਕਲ ਜਾਂਦਾ ਹੈ, ਜਿੰਨਾ ਮੈਂ ਤੁਹਾਨੂੰ ਗਿਣਾਇਆ 3 ਥਾਵਾਂ ਤੇ ਪਿੱਛੇ ਕੀ ਬਚਿਆ? ਜੀ ਕੈਪੀਟਲ ਐਕਸਪੈਂਡੀਚਰ ਕੀ ਬਚੇਗਾ? ਪੂੰਜੀਗਤ ਖਰਚਾ ਜਿਸਨੇ ਗਿਣਾ ਰਹੇ। ਸੋ ਇਸ ਕਰਕੇ ਇਹ ਤਾਂ ਕੁਝ ਵੀ ਕਹੀ ਜਾਣ, ਇਹਨਾਂ ਨੂੰ ਹੁਣ ਇਹ ਵੀ ਪੁੱਛੀਏ ਨਾ ਕਿ ਤੁਸੀਂ ਜਿਹੜਾ ਕਹਿੰਦੇ ਸੀ ਕਿ 50-60 ਹਜ਼ਾਰ ਕਰੋੜ ਦਾ ਇੰਤਜ਼ਾਮ ਤੇ ਅਸੀਂ ਕਰੀ ਬੈਠੇ ਆ, ਉਹ ਹੁਣ ਕਿੱਧਰ ਗਿਆ ਜੀ? ਜੇ 50-60 ਹਜ਼ਾਰ ਕਰੋੜ ਹੈਗਾ ਤੁਹਾਡੇ ਕੋਲ, ਤੇ ਫਿਰ ਕਰਜ਼ਾ ਕਿਉਂ ਨਹੀਂ ਜੇ ਘੱਟ ਕਰਦੇ? ਕਿਉਂਕਿ ਤੁਸੀਂ ਤੇ ਕਰਜ਼ਾ ਇਸ ਤਰ੍ਹਾਂ ਚੱਕ ਰਹੇ ਹੋ। ਮੈਨੂੰ ਲੱਗਦਾ ਕਿ ਜੇ ਇਹੀ ਰਫ਼ਤਾਰ ਰਹੀ ਹੈ ਨਾ, ਤੇ ਦੂਜਾ ਲੰਕਾ ਜਲਦੀ ਸਾਊਥ ਏਸ਼ੀਆ 'ਚ ਪੰਜਾਬ ਹੀ ਬਣੇਗਾ। ਜੀ। ਤੇ ਮਿੰਟੂ ਜੀ, ਗੱਲ ਕਰੀਏ ਫਰਜ਼ੀ ਪਾਸਪੋਰਟਾਂ ਦੀ। ਫਰਜ਼ੀ ਪਾਸਪੋਰਟਾਂ ਦੇ ਸਹਾਰੇ ਜਿਹੜੇ ਬਾਹਰ ਭੱਜੇ ਗੈਂਗਸਟਰ, ਉਹਨਾਂ ਦੇ ਕਹਿੰਦੇ ਸ਼ਿਕੰਜਾ ਕੱਸਿਆ ਜਾਊਗਾ। ਅੱਜ ਦੇਖੋ, ਇਸ ਸਕੰਜਾ ਤੇ ਕੱਸਣ ਜਾ ਰਹੇ ਜੇ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇੱਕ ਬਹੁਤ ਵੱਡੀ ਮੀਟਿੰਗ ਹੋ ਰਹੀ ਆ, ਜਿਹਦੇ 'ਚ ਆਈਬੀ ਹੈਡ ਆ ਰਹੇ ਨੇ। ਇਹਨਾਂ ਨੇ ਜਿਹੜੇ ਸੂਬਿਆਂ ਦੇ ATS ਮੁਖੀ ਆ ਸਾਰੇ ਉਹ ਵੀ ਬੁਲਾ ਲਏ ਆ। ਕੁਝ ਵੱਡਾ ਤਾਂ ਮਤਲਬ ਕਿ ਕਰਨਗੇ। ਜਿੱਦਾਂ ਤੁਸੀਂ ਦੇਖਿਆ ਹੋਣਾ, ਕੁਝ ਪ੍ਰਾਪਰਟੀਆਂ ਇਸ ਵੀਕਐਂਡ ਤੇ ਇਹਨਾਂ ਨੇ ਸੀਲ ਕਰ ਦਿੱਤੀਆਂ, ਜ਼ਬਤ ਕਰ ਲਈਆਂ। ਫਿਰ 19 ਖਾਲਿਸਤਾਨੀਆਂ ਦੀ ਇੱਕ ਨਵੀਂ ਸੂਚੀ ਇਹਨਾਂ ਨੇ ਜਾਰੀ ਕੀਤੀ ਹੈ। ਜ਼ਿਆਦਾਤਰ ਮੈਨੂੰ ਲੱਗਦਾ ਜਾਂ ਕੁਝ ਹੋਰ ਐਕਸ਼ਨ ਉੱਤੇ ਵੀ ਕਰਨਗੇ। ਜੀ ਜੀ। 19 ਵੈਸੇ ਉਹ ਸੂਚੀ 'ਚ ਬਹੁਤ ਪੁਰਾਣੇ ਨਾਮ ਹੀ ਆ, ਉਹ ਫਿਰ ਇਹਨਾਂ ਨੇ ਕਰ ਦਿੱਤੇ ਆ। ਮਤਲਬ ਕਿ ਐਸਾ ਹੈ, ਇਹ ਲੱਗਦਾ ਹੈ। ਪਰ ਇਹ ਜਿਹੜੇ ਗੈਂਗਸਟਰ ਭੱਜੇ ਨੇ, ਇਹਨਾਂ ਦੀ ਸੂਚੀ ਅੱਡ ਤੋਂ ਮੰਗੀ ਗਈ ਆ ਪੰਜਾਬ ਤੋਂ, ਕਿ ਜਿਹੜੇ ਗੈਂਗਸਟਰ, ਇਹਨਾਂ ਦੀ ਗਿਣਤੀ ਦੱਸਦੇ ਆ ਕਿ 450 ਦੇ ਕਰੀਬ ਆ ਜਿਹੜੇ ਫਰਜ਼ੀ ਪਾਸਪੋਰਟਾਂ ਤੇ ਭੱਜੇ। ਬਹੁਤ ਵੱਡੀ ਤਾਦਾਦ ਹੈ ਨਾ। ਤਾਂ ਹੁਣ ਟੋਟਲ ਮਤਲਬ ਕਿ ਕਿੰਨੇ ਆ ਇਹ ਤਾਂ ਕਹਿਣਾ ਮੁਸ਼ਕਿਲ ਹੈ, ਪਰ ਇੱਕ ਅੰਦਾਜ਼ਾ ਲਾਇਆ ਜਾ ਰਿਹਾ ਕਿ 450 ਹੈ। ਤੇ ਇਹਨਾਂ ਬਾਰੇ ਹੁਣ ਸਾਰੀ ਡਿਟੇਲ ਜਿਹੜੀ ਹੈ ਨਾ, ਉਹ ਇਹਨਾਂ ਨੇ ਮੰਗੀ ਆ। ਹੁਣ ਦੇਖੋ ਚੱਕਰ ਕੀ ਹੈ ਕਿ ਭੱਜੇ ਹੈ ਵੀ ਬਹੁਤ, ਆਪਾਂ ਦੇਖਿਆ ਨਾ। ਜਿਹੜਾ ਸੁੱਖਾ ਦੁੰਨੇ ਕਿ ਜਿਹਦੀ ਆਪਾਂ ਗੱਲ ਕੀਤੀ, ਇਹ ਵੀ ਤੇ ਫਰਜ਼ੀ ਪਾਸਪੋਰਟ ਤੇ ਗਿਆ ਸੀਗਾ। ਜੀ ਜੀ। ਹੁਣ ਇਹ ਕੀ ਬਣਾ ਕੇ ਦਿੰਦੇ ਆ ਕੀ ਨਹੀਂ, ਉਹ ਤਾਂ ਪਤਾ ਨਹੀਂ ਹੈ, ਪਰ ਦੱਸਦੇ ਕਿ NIA ਨੇ ਜਾਂਚ ਮੰਗੀ ਆ, ਸਾਰੀ ਪੜਤਾਲ ਮੰਗੀ ਆ, ਕੀ ਸਟੇਟਸ ਹੈ ਉਹਦਾ, ਤੇ ਫਿਰ ਇਸ ਤੋਂ ਇਲਾਵਾ ਕਿ ਇਹਨਾਂ ਦਾ ਹੋਰ ਕੀ ਕੁਝ ਹੈ ਬੈਕਗ੍ਰਾਉਂਡ, ਤਾਂ ਹੋ ਸਕਦਾ ਉਹਦੇ ਤੇ ਵੀ ਕਾਰਵਾਈ ਹੋ ਜਾਵੇ। ਪਰ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਕਿ ਇੱਥੇ ਕੰਮ ਇਦਾਂ ਦਾ ਹੀ ਚੱਲਦਾ ਹੈ। ਇੱਥੇ ਤੇ ਇਹੋ ਜਿਹੇ ਬੰਦੇ ਬੈਠੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਲਓ ਕਿ ਜਗਾੜ ਮਾਸਟਰ। ਉਹ ਕਹਿੰਦੇ ਕਿ ਪੈਕੇਜ ਦਿਓ, ਪੈਕੇਜ ਕਰੋ ਸਾਡੇ ਨਾਲ, ਤੇ ਪਾਸਪੋਰਟ ਵੀ ਛੱਡੋ, ਪਾਸਪੋਰਟ ਵੀ ਅਸੀਂ ਦੇਵਾਂਗੇ ਜੀ। ਇਹ ਇੱਥੇ ਚੱਲਦਾ ਹੈ ਸਾਰਾ ਕੁਝ, ਇਹ ਚੱਲਦਾ ਜੇ। ਬਹੁਤ ਬੰਦੇ ਇੱਥੇ ਹੋ ਸਕਦਾ ਇੱਥੇ ਜਿੱਥੇ ਤੁਸੀਂ ਬੈਠੇ ਇੱਥੇ ਵੀ ਕੋਈ ਨਾ ਕੋਈ ਆਇਆ ਹੋਵੇ ਪੈਕੇਜ ਦੇ ਸਾਥ, ਪੈਕੇਜ ਚੱਲਦੇ ਨੇ। ਮੈਂ ਕੱਲ ਹੀ ਸੁਣ ਕੇ ਆਇਆ ਕਿਸੇ ਬੰਦੇ ਤੋਂ, ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਕਿ ਏਦਾਂ ਨਿਕਲਦੇ ਆ ਬੜੇ ਮਨ ਦੱਸ ਦਿੰਦੇ ਹੋ ਜੀ। ਉਹਦੇ ਸਾਡੇ ਵਰਗੇ ਨੂੰ ਵੀ ਦੱਸਣ ਲੱਗ ਜਾਂਦੇ ਕਿ ਏਦਾਂ ਕਰ ਸਕਦੇ ਜੇ ਤੁਸੀਂ, ਹੱਥ ਜੋੜਦੀ ਤੇ ਬੋੜੀ ਖੁਦਾ ਦੀ ਭਰਾਵਾ ਨਹੀਂ ਬਚਾ ਚੀ ਬਚਾ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਇਸ ਤਰ੍ਹਾਂ ਦਾ ਕੰਮ ਚੱਲਦਾ ਹੈ। ਆਪਾਂ ਤੁਸੀਂ ਦੂਰ ਨਾ ਜਾਓ, ਲਾਰੈਂਸ ਬਿਸ਼ਨੋਈ ਦਾ ਭਰਾ ਕਿੱਥੇ ਆ, ਤੇ ਉਹ ਕਿੱਦਾਂ ਆਇਆ? ਉਹ ਮਤਲਬ ਕਿ ਉਹ ਬੰਦੇ ਬਾਅਦ ਚ ਫੜੇ ਗਏ ਦਿੱਲੀ ਤੋਂ ਜੀ ਜੀ। ਉਹਨਾਂ ਦਾ ਰੈਕਟ ਚੱਲ ਰਿਹਾ ਸੀਗਾ, ਵੀ ਤੇ ਸਾਰਾ ਕੁਝ ਏਦਾਂ ਹੀ ਕਰ ਰਹੇ ਸਨ। ਸੋ ਇਹ ਆ ਕਿ ਹੁਣ ਗਿਣਤੀ ਖਾਸੀ ਹੋ ਗਈ ਹੈ ਤੇ ਇੱਧਰ ਇਹਨਾਂ ਨੇ ਧਿਆਨ ਦਿੱਤਾ ਹੈ। ਜੀ ਜੀ।
ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਖਬਰਾਂ ਕੁਛ ਹੋਰ ਵੀ ਨੇ, ਖਾਸ ਕਰਕੇ ਮਨਪ੍ਰੀਤ ਬਾਦਲ ਦੀ ਗ੍ਰਿਫਤਾਰੀ ਦੇ ਨਾਲ, ਜਾਂ ਕਹਿ ਲਓ ਕਿ ਉਹਨਾਂ ਦੇ ਜਿਹੜੇ ਨੇੜਲੇ 2 ਸਾਥੀ ਆ, ਉਹਨਾਂ ਦੀ ਗ੍ਰਿਫਤਾਰੀ ਦੇ ਨਾਲ ਜੁੜੀਆਂ ਨੇ। ਤੇ ਇਸੇ ਤਰ੍ਹਾਂ ਐਸਐਸ ਬੋਰਡ ਦੀ ਜਿਵੇਂ ਆਪਾਂ ਗੱਲ ਕਰਕੇ ਹਟੇ ਹਾਂ, ਐਸਐਸ ਬੋਰਡ ਦੇ ਨਾਲ ਜੁੜੀ ਇੱਕ ਹੋਰ ਅਹਿਮ ਖਬਰ ਹੈ, ਜਿਹਦੇ ਤੇ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਖਾਸ ਖਬਰਾਂ ਦਾ। ਪੰਜਾਬ ਪੁਲਿਸ ਨੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਲਖਬੀਰ ਸਿੰਘ ਸੰਧੂ ਉਰਫ ਲੰਡਾ ਦੇ ਸਾਥੀਆਂ ਦੇ 48 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ। ਇਸੇ ਦੌਰਾਨ ਕਈ ਜਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਲੰਡਾ ਅਤੇ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਇਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਦੋਵੇਂ ISI ਸਮਰਥਿਤ ਕਾਰਕੁਨਾਂ ਤੇ ਭਾਰਤ ਦੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੀਆਂ ਦਹਿਸ਼ਤੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ। ਸੋ ਹੁਣ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਲਖਬੀਰ ਸਿੰਘ ਸੰਧੂ ਉਰਫ ਲੰਡਾ ਦੇ ਸਾਥੀਆਂ ਦੇ ਤੇ ਇਹਦੇ 48 ਟਿਕਾਣਿਆਂ ਤੇ ਪੰਜਾਬ ਪੁਲਿਸ ਨੇ ਛਾਪੇਮਾਰੀ ਕੀਤੀ ਹੈ। ਗੱਲ ਕਰੀਏ ਪਲਾਟਾਂ ਦੇ ਮਾਮਲੇ ਦੇ ਵਿੱਚ, ਜਿਸ ਦੇ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਭਾਜਪਾ ਨੇਤਾ ਘਿਰਦੇ ਨਜ਼ਰ ਆ ਰਹੇ ਨੇ। ਹੁਣ ਮਨਪ੍ਰੀਤ ਬਾਦਲ ਦੇ ਸਮੇਤ 6 ਜਣਿਆਂ ਤੇ FIR ਦਰਜ ਕੀਤੀ ਹੈ, ਜਿਨ੍ਹਾਂ ਦੇ ਵਿੱਚ ਜੋ 2 ਸਰਕਾਰੀ ਅਧਿਕਾਰੀ ਵੀ ਸ਼ਾਮਲ ਨੇ। ਇਹ ਕਾਰਵਾਈ ਬਠਿੰਡਾ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਮਰਸ਼ੀਅਲ ਪਲਾਟਾਂ ਨੂੰ ਰਿਹਾਇਸ਼ੀ ਪਲਾਟਾਂ ਦੇ ਵਿੱਚ ਤਬਦੀਲ ਕਰਕੇ ਖਰੀਦੋ ਫਰੋਖਤ ਕਰਨ ਤੇ ਕੀਤੀ ਗਈ ਹੈ। ਬੀਤੀ ਸ਼ਾਮ ਵਿਜੀਲੈਂਸ ਨੇ ਇਸ ਸਬੰਧ ਦੇ ਵਿੱਚ 2 ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ। ਰਾਜੀਵ ਕੁਮਾਰ ਤੇ ਅਮਰਦੀਪ ਸਿੰਘ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਅਤੇ ਵਿਕਾਸ ਕੁਮਾਰ ਨੂੰ ਕਿਸੇ ਰਾਜ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਇਸ ਦੇ ਨਾਲ ਹੀ ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫਤਾਰੀ ਵੀ ਕਿਸੇ ਸਮੇਂ ਹੋ ਸਕਦੀ ਹੈ। ਵਿਜੀਲੈਂਸ ਵੱਲੋਂ ਕੇਸ ਦੇ ਵਿੱਚ ਨਾਮਜ਼ਦ ਵਿਅਕਤੀਆਂ ਦੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਕਰਨ ਦੇ ਲਈ ਕਾਰਵਾਈ ਜਾਰੀ ਹੈ। ਪਤਾ ਲੱਗਾ ਕਿ ਵਿਜੀਲੈਂਸ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੇ ਟਿਕਾਣਿਆਂ ਤੇ ਛਾਪੇ ਜਾਰੀ ਨੇ। ਤੇ ਹੁਣੇ ਆਪਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਗੱਲ ਕਰਕੇ ਹਟੇ ਹਾਂ ਕਿ ਲੰਬੀ ਦੇ ਵਿੱਚ ਵਿਜੀਲੈਂਸ ਦੀ ਟੀਮ ਪਹੁੰਚ ਚੁੱਕੀ ਹੈ। ਕੁਝ ਵੀ ਇਸ ਮਾਮਲੇ ਦੇ ਨਾਲ ਜੁੜੀ ਕੋਈ ਵੱਡੀ ਅਪਡੇਟ ਜਿਹੜੀ ਆ ਉਹ ਕੁਝ ਹੀ ਸਮੇਂ ਦੇ ਵਿੱਚ ਸਾਹਮਣੇ ਆ ਸਕਦੀ ਹੈ, ਖਾਸ ਕਰਕੇ ਮਨਪ੍ਰੀਤ ਬਾਦਲ ਦੇ ਨਾਲ ਜੁੜੀ ਜਾਂ ਇਸ ਮਾਮਲੇ ਦੇ ਨਾਲ ਜੁੜੀ ਵਿਜੀਲੈਂਸ ਕਿਸੇ ਹੋਰ ਅਹਿਮ ਹਸਤੀ ਨੂੰ ਕਹਿ ਲਓ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਕਰ ਸਕਦੀ ਹੈ। ਤੇ ਦੱਸਦੇ ਚੱਲੀਏ ਕਿ ਅਰਜ਼ੀ ਦੀ ਜਿਹੜੀ ਸੁਣਵਾਈ ਹੈ ਉਹ ਵੀ ਕੱਲ ਨੂੰ ਹੋਣੀ ਹੈ। 26 ਸਤੰਬਰ ਨੂੰ ਮਨਪ੍ਰੀਤ ਬਾਦਲ ਦੀ ਜਿਹੜੀ ਅਗਾਊਂ ਅਰਜ਼ੀ ਦਾਖਲ ਕੀਤੀ ਗਈ ਹੈ। ਅਰਜ਼ੀ ਦੇ ਨਾਲ ਉਹ ਵੀਡੀਓ ਕਲਿੱਪ ਨੱਥੀ ਕੀਤੀ ਗਈ ਹੈ, ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨਪ੍ਰੀਤ ਬਾਦਲ ਬਾਰੇ ਜ਼ਿਕਰ ਕੀਤਾ ਗਿਆ ਸੀਗਾ। ਬਾਦਲ ਵੱਲੋਂ ਵੀਡੀਓ ਦੇ ਆਧਾਰ ਤੇ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੂੰ ਸਿਆਸੀ ਰੰਜਿਸ਼ ਦੇ ਤਹਿਤ ਫਸਾਉਣ ਦੇ ਜਿਹੜੇ ਆ ਉਹ ਚਾਲਾਂ ਚੱਲੀਆਂ ਜਾ ਰਹੀਆਂ ਨੇ ਤੇ ਇਲਜ਼ਾਮ ਲਾਏ ਨੇ। ਬਾਦਲ ਨੂੰ ਗ੍ਰਿਫਤਾਰ ਕਰਨ ਦੇ ਲਈ ਵਿਜੀਲੈਂਸ ਵੱਲੋਂ ਕਈ ਟੀਮਾਂ ਬਣਾਈਆਂ ਗਈਆਂ ਨੇ। ਖੁਫੀਆ ਵਿੰਗ ਤੋਂ ਵੀ ਮਦਦ ਲਈ ਜਾ ਰਹੀ ਹੈ। ਖੁਫੀਆ ਵਿੰਗ ਦੇ ਮੁਖੀ ਵੀ ਵਿਜੀਲੈਂਸ ਚੀਫ ਹੀ ਨੇ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਪਲਾਟਾਂ ਦੀ ਖਰੀਦ ਦੇ ਮਾਮਲੇ ਦੇ ਵਿੱਚ ਬੇਨਿਯਮੀਆਂ ਦਾ ਦੋਸ਼ ਲਾ ਕੇ ਕੈਪਟਨ ਸਰਕਾਰ ਵਕਤ ਉਦੋਂ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ
ਲੋਕਪਾਲ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਬਾਅਦ ਦੇ ਵਿੱਚ ਇਹ ਸ਼ਿਕਾਇਤ ਵਿਜੀਲੈਂਸ ਕੋਲ ਪਹੁੰਚੀ ਤਾਂ ਵਿਜੀਲੈਂਸ ਵੱਲੋਂ ਕੁਝ ਸਮਾਂ ਪਹਿਲਾਂ ਮਨਪ੍ਰੀਤ ਬਾਦਲ ਨੂੰ ਪੁੱਛ ਪੜਤਾਲ ਦੇ ਲਈ ਬਠਿੰਡਾ ਸਥਿਤ ਦਫ਼ਤਰ ਦੇ ਵਿੱਚ ਸੱਦਿਆ ਗਿਆ ਸੀ। ਅਸਲ ਦੇ ਵਿੱਚ ਇਹ ਪੂਰਾ ਮਾਮਲਾ ਕੀ ਹੈ? ਮਾਮਲਾ ਇਹ ਹੈ ਕਿ ਬਠਿੰਡਾ ਵਿਕਾਸ ਅਥਾਰਟੀ ਤੋਂ ਪਲਾਟ ਖਰੀਦਣ ਦੇ ਲਈ ਵਿਕਾਸ ਤੇ ਰਾਜੀਵ ਨਾਂ ਦੇ ਦੋ ਅਫਸਰਾਂ ਨੇ 27 ਸਤੰਬਰ 2021 ਨੂੰ ਆਨਲਾਈਨ ਬੋਲੀ ਦਿੱਤੀ ਸੀ। ਬੋਲੀ ਦੇ ਵਿੱਚ ਅਮਨਦੀਪ ਨਾਂ ਦੇ ਤੀਜੇ ਵਿਅਕਤੀ ਨੇ ਵੀ ਸ਼ਮੂਲੀਅਤ ਕੀਤੀ। ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬੋਲੀਕਾਰਾਂ ਨੇ ਇੱਕੋ ਕੰਪਿਊਟਰ ਤੋਂ ਬੋਲੀ ਦਿੱਤੀ। ਰਾਜੀਵ ਤੇ ਵਿਕਾਸ ਤੇ ਬੋਲੀ ਦੇ ਵਿੱਚ ਸ਼ਮੂਲੀਅਤ ਦੇ ਲਈ ਐਡਵਾਂਸ ਰਾਸ਼ੀ ਦੇ ਚਲਾਨ ਵੀ ਇੱਕੋ ਸੀਰੀਅਲ ਨੰਬਰ ਵਾਲੇ ਸਨ। ਦੋਵਾਂ ਦੇ ਸਟਾਂਪ ਇੱਕੋ ਸੀਰੀਅਲ ਨੰਬਰ ਵਾਲੇ ਸਨ ਅਤੇ ਦੋਵਾਂ ਦੇ ਗਵਾਹ ਵੀ ਇੱਕੋ ਹੀ ਸਨ। ਬੋਲੀ ਫਾਈਨਲ ਹੋਣ ਤੋਂ ਬਾਅਦ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਨੇ 30 ਸਤੰਬਰ, ਆਪਾਂ 27 ਸਤੰਬਰ ਦੀ ਗੱਲ ਕਰਕੇ ਹਟੇ ਹਾਂ, 30 ਸਤੰਬਰ 2021 ਨੂੰ ਰਾਜੀਵ ਤੇ ਵਿਕਾਸ ਦੇ ਨਾਲ ਦੋਵੇਂ ਪਲਾਟ ਖਰੀਦਣ ਦਾ ਐਗਰੀਮੈਂਟ ਕਰ ਲਿਆ ਤੇ 4 ਅਕਤੂਬਰ ਨੂੰ ਦੋਵਾਂ ਦੇ ਖਾਤਿਆਂ ਦੇ ਵਿੱਚ ਕਰੀਬ 1 ਕਰੋੜ ਰੁਪਏ ਦੀ ਰਾਸ਼ੀ ਵੀ ਟ੍ਰਾਂਸਫਰ ਕਰ ਦਿੱਤੀ। ਖਾਤਿਆਂ ਦੇ ਵਿੱਚ ਇਹ ਰਾਸ਼ੀ ਆਉਣ ਤੋਂ ਬਾਅਦ 5 ਅਕਤੂਬਰ ਨੂੰ ਰਾਜੀਵ ਤੇ ਵਿਕਾਸ ਨੇ ਬਠਿੰਡਾ ਵਿਕਾਸ ਅਥਾਰਟੀ ਕੋਲ ਪਹਿਲੀ ਕਿਸ਼ਤ ਦੀ 25% ਦੀ ਰਾਸ਼ੀ ਜਮ੍ਹਾਂ ਕਰਾ ਦਿੱਤੀ। ਵਿਜੀਲੈਂਸ ਅਧਿਕਾਰੀ ਦਾ ਕਹਿਣਾ ਹੈ ਕਿ ਮਨਪ੍ਰੀਤ ਬਾਦਲ ਵੱਲੋਂ ਟ੍ਰਾਂਸਫਰ ਕੀਤੀ ਰਕਮ ਹੀ ਅੱਗੇ ਵਿਕਾਸ ਤੇ ਰਾਜੀਵ ਨੇ ਬਠਿੰਡਾ ਵਿਕਾਸ ਅਥਾਰਟੀ ਕੋਲ ਜਮ੍ਹਾਂ ਕਰਵਾਈ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਭ ਕੁਝ ਮਿਲ ਮਿਲਾ ਕੇ ਚੱਲ ਰਿਹਾ ਸੀਗਾ। ਰਾਜੀਵ ਤੇ ਵਿਕਾਸ ਦੇ ਖਾਤਿਆਂ ਦੇ ਵਿੱਚ ਅੱਗੇ ਪਿੱਛੇ ਕੋਈ ਪੈਸਾ ਨਹੀਂ ਸੀ ਆਇਆ। 8 ਅਕਤੂਬਰ ਨੂੰ ਰਾਜੀਵ ਤੇ ਵਿਕਾਸ ਨੂੰ ਦੋਵਾਂ ਪਲਾਟਾਂ ਦਾ ਅਥਾਰਟੀ ਲੈਟਰ ਜਾਰੀ ਕੀਤਾ ਸੀ, ਪਰ ਮਨਪ੍ਰੀਤ ਬਾਦਲ ਨੇ ਰਾਜੀਵ ਤੇ ਵਿਕਾਸ ਦੇ ਨਾਲ ਉਹਨਾਂ ਦੇ ਇਹਨਾਂ ਪਲਾਟਾਂ ਦਾ ਮਾਲਕ ਬਣਨ ਤੋਂ ਪਹਿਲਾਂ ਹੀ ਐਗਰੀਮੈਂਟ ਕਰ ਲਿਆ ਸੀ। ਐਗਰੀਮੈਂਟ 30 ਸਤੰਬਰ ਨੂੰ ਹੁੰਦਾ, ਜਦੋਂ ਕਿ ਇਹ ਦੋਵੇਂ ਜਾਣੇ 8 ਅਕਤੂਬਰ ਨੂੰ ਪਲਾਟਾਂ ਦੇ ਮਾਲਕ ਬਣੇ ਨੇ। ਹੁਣ ਤੁਸੀਂ ਆਪ ਸਮਝਦਾਰ ਹੋ ਕਿ ਸਤੰਬਰ ਪਹਿਲਾਂ ਹੈ ਕਿ ਅਕਤੂਬਰ ਪਹਿਲਾਂ। 30 ਸਤੰਬਰ ਨੂੰ ਐਗਰੀਮੈਂਟ ਕਰ ਲਿਆ ਜਾਂਦਾ ਹੈ ਕਿ ਤੁਸੀਂ ਬਈ ਪਲਾਟ ਜਿਹੜੇ ਆ ਉਹ ਮਨਪ੍ਰੀਤ ਬਾਦਲ ਨੂੰ ਦੇਣੇ ਆ, ਜਦ ਕਿ ਇਹਨਾਂ ਨੂੰ ਪਲਾਟ ਅਸਲ ਦੇ ਵਿੱਚ ਮਿਲਦੇ ਆ 8 ਅਕਤੂਬਰ ਨੂੰ, ਯਾਨੀ ਕਿ ਉਸ ਤੋਂ ਤਕਰੀਬਨ 7-8 ਦਿਨਾਂ ਬਾਅਦ। ਇਸੇ ਤਰ੍ਹਾਂ ਆਨਲਾਈਨ ਬੋਲੀ ਦੇ ਵਿੱਚ ਬੀਡੀਏ ਦੀ ਔਰਤ ਅਧਿਕਾਰੀ ਦੇ ਡਿਜੀਟਲ ਦਸਤਖਤ 26 ਸਤੰਬਰ ਨੂੰ ਐਕਸਪਾਇਰ ਹੋ ਜਾਂਦੇ ਨੇ, ਕਿਉਂਕਿ ਇਸ ਅਧਿਕਾਰੀ ਦੀ ਬਦਲੀ ਹੋ ਚੁੱਕੀ ਸੀ। 27 ਸਤੰਬਰ ਨੂੰ ਜਦੋਂ ਬੋਲੀ ਫਾਈਨਲ ਹੁੰਦੀ ਹੈ, ਜਦੋਂ ਕਿ ਨਵੇਂ ਅਧਿਕਾਰੀ ਨੂੰ ਡਿਜੀਟਲ ਦਸਤਖਤਾਂ ਦਾ ਅਧਿਕਾਰ 28 ਸਤੰਬਰ ਨੂੰ ਮਿਲਦਾ ਹੈ। 27 ਸਤੰਬਰ ਦੀ ਬੋਲੀ ਕਿਸ ਦੇ ਡਿਜੀਟਲ ਦਸਤਖਤਾਂ ਹੇਠ ਹੋਈ ਹੈ, ਇਹਦਾ ਵੀ ਭੇਤ ਬਣਿਆ ਹੋਇਆ। ਸੋ ਇਸੇ ਕਰਕੇ ਹੁਣ ਮਨਪ੍ਰੀਤ ਬਾਦਲ ਤੇ ਗ੍ਰਿਫਤਾਰੀ ਦੀ ਜਿਹੜੀ ਤਲਵਾਰ ਆ ਉਹ ਲਟਕ ਰਹੀ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਮਨਪ੍ਰੀਤ ਬਾਦਲ ਤੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਸਮੇਂ ਬੜੇ ਪੱਕੇ ਆੜੀ ਰਹਿ ਚੁੱਕੇ ਨੇ ਤੇ ਇਸੇ ਕਰਕੇ ਜਦੋਂ ਇਹ ਵਿਜੀਲੈਂਸ ਨੇ ਸੱਦਿਆ ਸੀ ਮਨਪ੍ਰੀਤ ਬਾਦਲ ਨੂੰ, ਤਾਂ ਮਨਪ੍ਰੀਤ ਬਾਦਲ ਨੇ ਬੜਾ ਠੋਕ ਵਜਾ ਕੇ ਗੱਲ ਕਹੀ ਸੀਗੀ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਦਾ ਜ਼ੋਰ ਲਾ ਲੈਣ, ਉਹਨਾਂ ਦੇ ਮਨ ਦੇ ਵਿੱਚ ਨਾ ਰਹਿ ਜੇ ਵੀ ਕਿਤੇ ਮੈਂ ਮੁੱਖ ਮੰਤਰੀ ਬਣਿਆ ਸੀ ਤੇ ਮੈਂ ਮਨਪ੍ਰੀਤ ਬਾਦਲ ਦਾ ਕੁਝ ਵਿਗਾੜ ਨਹੀਂ ਸਕਿਆ। ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦਾ ਤਾਂ ਪੇਸ਼ਾ ਹੈ ਤੰਜ਼ ਕਰਨਾ, ਕਿਸੇ ਤੇ ਵੀ ਕਟਾਕਸ਼ ਕਰਨਾ, ਤੇ ਇਹਨਾਂ ਨੇ ਫਿਰ ਇੱਕ ਸ਼ੇਰ ਕਹਿ ਕੇ ਕਿ ਰਾਹ ਜਨੋਂ ਸੇ ਗਿਲਾ ਨਹੀਂ, ये बता कि ਕਾਫਲਾ ਕੈਸੇ ਲੁਟਾ। ਫਿਰ ਮਨਪ੍ਰੀਤ ਬਾਦਲ ਜਿੱਥੇ ਜਿਹੜੇ ਬਾਗਾਂ ਦਾ ਜ਼ਿਕਰ ਹੋਇਆ ਸੀ ਕਿੰਨੂਆਂ ਦਾ, ਉਹ ਕਹਿੰਦੇ ਮੈਨੂੰ ਕੱਲੇ ਕਿੰਨੂ ਦਾ ਪਤਾ ਤੇ ਕਿੰਨੂਆਂ ਦੇ ਬਾਗਾਂ ਦੇ ਵਿੱਚੋਂ ਫਿਰ ਮਨਪ੍ਰੀਤ ਬਾਦਲ ਆਪਣੇ ਸਟਾਈਲ ਦੇ ਨਾਲ, ਸ਼ਾਇਰਾਨਾ ਅੰਦਾਜ਼ ਦੇ ਨਾਲ ਲਾਈਵ ਹੋਏ ਸਨ ਤੇ ਉਸ ਤੋਂ ਬਾਅਦ ਫਿਰ ਦੋਨੇ ਜਿਹੜੇ ਇਹ ਲੀਡਰ ਆ ਉਹਨਾਂ ਦੇ ਵਿੱਚ ਸ਼ਬਦੀ ਜੰਗ ਤਾਂ ਰੁਕ ਗਈ ਸੀ, ਪਰ ਬਾਅਦ ਦੇ ਵਿੱਚ ਮਨਪ੍ਰੀਤ ਬਾਦਲ ਦੇ ਬਾਰੇ ਸੁਣਨ ਦੇ ਵਿੱਚ ਆਇਆ ਸੀਗਾ ਕਿ ਉਹ ਵਿਦੇਸ਼ ਚਲੇ ਗਏ ਸਨ ਤੇ ਉਸ ਤੋਂ ਬਾਅਦ ਫਿਰ ਵਿਜੀਲੈਂਸ ਨੇ ਜਿਹੜੀ ਚਾਰਾਜੋਈ ਆਪਾਂ ਗੱਲ ਕਰਕੇ ਹਟੇ ਆ ਇਹ ਕੀਤੀ ਸੀਗੀ। ਗੱਲ ਕਰੀਏ ਐਸਐਸ ਬੋਰਡ ਦੀ। ਐਸਐਸ ਬੋਰਡ ਵੱਲੋਂ ਹੁਣ ਤੱਕ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ 356 ਨੌਜਵਾਨ ਭਰਤੀ ਕੀਤੇ ਗਏ ਨੇ, ਜੋ ਕਿ ਬੋਰਡ ਦੀ ਕੁੱਲ ਕੀਤੀ ਭਰਤੀ ਦਾ 2% ਬਣਦੇ ਆ। ਪਸ਼ੂ ਪਾਲਣ ਵਿਭਾਗ ਅਤੇ ਪਾਵਰਕਾਮ ਟਰਾਂਸਕੋ ਦੇ ਵਿੱਚ ਹਰਿਆਣਾ ਅਤੇ ਰਾਜਸਥਾਨ ਦੇ ਕਾਫੀ ਨੌਜਵਾਨ ਨੌਕਰੀਆਂ ਲੈਣ ਦੇ ਵਿੱਚ ਸਫਲ ਹੋਏ ਨੇ। ਪਤਾ ਲੱਗਾ ਕਿ ਬੋਰਡ ਵਰ੍ਹਾ 2006 ਤੋਂ ਲੈ ਕੇ ਹੁਣ ਤੱਕ ਸਾਲਾਨਾ ਔਸਤਨ 1000 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇ ਲਈ ਚੁਣ ਰਿਹਾ ਹੈ। ਲੰਘੇ 17.5 ਵਰ੍ਹਿਆਂ ਦੀ ਔਸਤ ਤੋਂ ਇਹ ਤੱਥ ਉਭਰੇ ਨੇ ਕਿ ਬੋਰਡ ਨੇ ਹਰ ਵਰ੍ਹੇ ਕਰੀਬ 1000 ਨੌਜਵਾਨ ਹੀ ਸਰਕਾਰੀ ਨੌਕਰੀ ਦੇ ਲਈ ਸਿਫਾਰਸ਼ ਕੀਤੇ ਨੇ। ਸਾਲ 2006 ਤੋਂ ਲੈ ਕੇ ਹੁਣ ਤੱਕ ਬੋਰਡ ਨੇ 17,864 ਉਮੀਦਵਾਰਾਂ ਦੀ ਨੌਕਰੀਆਂ ਦੇ ਲਈ ਸਿਫਾਰਸ਼ ਕੀਤੀ ਹੈ, ਜਿਨ੍ਹਾਂ ਦੇ ਵਿੱਚੋਂ 356 ਨੌਜਵਾਨ ਪੰਜਾਬ ਤੋਂ ਬਾਹਰਲੇ ਨੇ। ਅਕਾਲੀ ਭਾਜਪਾ ਗੱਠਜੋੜ ਦੇ ਵੇਲੇ 2013 ਦੇ ਵਿੱਚ 1400 ਕਲਰਕ ਭਰਤੀ ਕੀਤੇ ਗਏ ਸਨ, ਜਿਨ੍ਹਾਂ ਦੇ ਵਿੱਚੋਂ 122 ਦੂਜੇ ਸੂਬਿਆਂ ਦੇ ਸਨ। ਕਾਂਗਰਸ ਸਰਕਾਰ ਵੇਲੇ 2868 ਕਲਰਕ ਭਰਤੀ ਕੀਤੇ ਗਏ ਸਨ, ਜਿਨ੍ਹਾਂ ਦੇ ਵਿੱਚੋਂ 12 ਹਰਿਆਣਾ ਦੇ, 7 ਰਾਜਸਥਾਨ ਤੋਂ ਤੇ 3 ਹਿਮਾਚਲ ਪ੍ਰਦੇਸ਼ ਦੇ ਨਾਲ ਸੰਬੰਧਿਤ ਸਨ। ਅਮਰਿੰਦਰ ਸਰਕਾਰ ਦੇ ਸਮੇਂ ਬੋਰਡ ਨੇ 547 ਜੂਨੀਅਰ ਡਰਾਫਟਸਮੈਨ ਭਰਤੀ ਕੀਤੇ ਸਨ, ਜਿਨ੍ਹਾਂ ਦੇ ਵਿੱਚ ਚੰਡੀਗੜ੍ਹ ਦੇ 17, ਉੱਤਰ ਪ੍ਰਦੇਸ਼ ਦਾ 1, ਰਾਜਸਥਾਨ ਦੇ 25, ਹਿਮਾਚਲ ਦੇ 3, ਜੰਮੂ ਕਸ਼ਮੀਰ ਦੇ 2 ਤੇ ਦਿੱਲੀ ਦਾ 1 ਸਿਫਾਰਸ਼ ਕੀਤਾ ਗਿਆ। ਇਸ਼ਤਿਹਾਰ ਨੰਬਰ 01/2021 ਦੇ ਤਹਿਤ
ਭਰਤੀ ਕੀਤੇ ਗਏ 1131 ਮਾਲ ਪਟਵਾਰੀ, ਜ਼ਿਲ੍ਹੇਦਾਰ, ਨਹਿਰੀ ਪਟਵਾਰੀਆਂ ਦੇ ਵਿੱਚੋਂ ਬਾਹਰਲੇ ਸੂਬਿਆਂ ਦੇ 10 ਉਮੀਦਵਾਰ ਵੀ ਸ਼ਾਮਲ ਸਨ। ਇਹਨਾਂ ਦੇ ਵਿੱਚ 1 ਉਮੀਦਵਾਰ ਉੱਤਰ ਪ੍ਰਦੇਸ਼ ਦਾ ਅਤੇ 7 ਹਰਿਆਣਾ ਦੇ ਵੀ ਸਨ। ਸਾਲ 2022 ਦੀ ਜੇਕਰ ਗੱਲ ਕਰੀਏ ਤਾਂ ਭਰਤੀ ਕੀਤੇ 429 ਉਮੀਦਵਾਰਾਂ ਦੇ ਵਿੱਚੋਂ 76 ਉਮੀਦਵਾਰ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਸਨ। ਹਾਲ ਹੀ ਦੇ ਵਿੱਚ ਭਰਤੀ ਕੀਤੇ 677 ਮਾਲ ਪਟਵਾਰੀਆਂ ਦਾ ਵਿੱਚੋਂ 3 ਹਰਿਆਣਾ ਦੇ ਤੇ 3 ਹੀ ਰਾਜਸਥਾਨ ਦੇ ਨੇ। ਬੋਰਡ ਨੇ ਐਸਐਸ ਬੋਰਡ ਨੇ ਲੰਘੇ 17.5 ਸਾਲਾਂ ਦੇ ਦੌਰਾਨ ਸਭ ਤੋਂ ਵੱਧ 7480 ਕਲਰਕ ਕਮ ਡਾਟਾ ਐਂਟਰੀ ਆਪਰੇਟਰ ਭਰਤੀ ਕੀਤੇ ਨੇ, ਜੋ ਕੁੱਲ ਭਰਤੀ ਦਾ 42% ਬਣਦੇ ਹੈ। ਬੋਰਡ ਨੇ ਇਸ਼ਤਿਹਾਰ ਨੰਬਰ 05/16 ਦੇ ਤਹਿਤ 214 ਡਰਾਈਵਰ ਭਰਤੀ ਕਰਨੇ ਸਨ, ਪਰ ਹੁਣ ਤੱਕ ਸਿਰਫ 69 ਡਰਾਈਵਰਾਂ ਦੀ ਸਿਫਾਰਿਸ਼ ਕੀਤੀ ਗਈ ਹੈ, ਜਦਕਿ 145 ਡਰਾਈਵਰਾਂ ਦਾ ਨਿਪਟਾਰਾ 7.5 ਸਾਲਾਂ ਮਗਰੋਂ ਵੀ ਨਹੀਂ ਕੀਤਾ ਜਾ ਸਕਿਆ। ਇਸੇ ਤਰ੍ਹਾਂ ਸਾਲ 2022 ਤੋਂ 939 ਕਲਰਕ ਡਾਟਾ ਐਂਟਰੀ ਆਪਰੇਟਰਾਂ ਦਾ ਮਾਮਲਾ ਵੀ ਕਿਸੇ ਤਣ ਪੱਤਣ ਨਹੀਂ ਲੱਗ ਸਕਿਆ। ਇਸ ਤੋਂ ਇਲਾਵਾ ਐਸਐਸ ਬੋਰਡ ਵੱਲੋਂ ਸਾਲ 2006 ਤੋਂ ਲੈ ਕੇ ਹੁਣ ਤੱਕ ਭਰਤੀ ਖਿਲਾਫ ਕਰੀਬ 181 ਕੇਸ ਨੇ, ਜਿਹੜੇ ਅਦਾਲਤਾਂ ਦੇ ਵਿੱਚ ਪੈਂਡਿੰਗ ਪਏ ਨੇ। ਇਹਨਾਂ ਦੇ ਵਿੱਚੋਂ ਕਈ ਕੇਸਾਂ ਦੇ ਕਰਕੇ ਭਰਤੀ ਲਟਕੀ ਹੋਈ ਹੈ। ਸਾਲ 2013 ਦੇ ਵਿੱਚ ਭਰਤੀ ਕੀਤੇ ਗਏ 1400 ਕਲਰਕਾਂ ਦੇ ਮਾਮਲੇ ਨੂੰ ਲੈ ਕੇ 17 ਕੇਸ ਅਦਾਲਤਾਂ ਦੇ ਵਿੱਚ ਪੈਂਡਿੰਗ ਪਏ ਨੇ। ਵਰ੍ਹਾ 2006 ਦੇ ਵਿੱਚ ਭਰਤੀ ਕੀਤੇ ਆਰਟ ਐਂਡ ਕਰਾਫਟ ਟੀਚਰਾਂ ਦੀ ਭਰਤੀ ਦੇ ਖਿਲਾਫ ਵੀ ਇੱਕ ਕੇਸ 17.5 ਸਾਲਾਂ ਮਗਰੋਂ ਵੀ ਪੈਂਡਿੰਗ ਪਿਆ। 2012 ਦੇ ਵਿੱਚ ਸਕੂਲ ਲਾਇਬ੍ਰੇਰੀਅਨਾਂ ਦੀ ਭਰਤੀ ਹੋਈ ਸੀ, ਜਿਸ ਦੇ ਖਿਲਾਫ 6 ਮਾਮਲੇ ਅਦਾਲਤਾਂ ਦੇ ਵਿੱਚ ਬਕਾਇਆ ਪਏ ਨੇ। ਸਭ ਤੋਂ ਵੱਧ 2015 ਦੇ ਵਿੱਚ ਬੋਰਡ ਵੱਲੋਂ ਭਰਤੀ ਕੀਤੇ ਗਏ ਖੇਤੀਬਾੜੀ ਉਪ ਨਿਰੀਖਕ, ਕਲਰਕ, ਸਹਾਇਕ ਸੁਪਰਡੈਂਟ, ਲੇਬਰ ਇੰਸਪੈਕਟਰ, ਡਿਪਟੀ ਰੇਂਜਰ, ਜਿਸ ਭਰਤੀ ਦੇ ਖਿਲਾਫ 69 ਕੇਸ ਅਦਾਲਤਾਂ ਦੇ ਵਿੱਚ ਪੈਂਡਿੰਗ ਪਏ ਨੇ। ਇਸੇ ਤਰ੍ਹਾਂ ਜਿਹੜੀ ਮਾਲ ਪਟਵਾਰੀਆਂ ਦੀ ਭਰਤੀ ਸੀ 2021 ਦੀ, ਉਹਦੇ ਖਿਲਾਫ ਵੀ 15 ਕੇਸ ਹਾਲੇ ਵੀ ਅਦਾਲਤਾਂ ਦੇ ਵਿੱਚ ਨੇ। ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਜਾਂਦੇ ਜਾਂਦੇ ਇੱਕ ਬੜੀ ਮੰਦਭਾਗੀ ਤੇ ਬੜੀ ਸ਼ਰਮਨਾਕ ਖਬਰ ਜਿਹੜੀ ਆ ਉਹ ਪਟਨਾ ਤੋਂ ਆ ਰਹੀ ਹੈ। ਪਟਨਾ ਜ਼ਿਲ੍ਹੇ ਦੇ ਖੁਸਰੋਪੁਰ ਥਾਣਾ ਇਲਾਕੇ ਦੇ ਅਧੀਨ ਪਿੰਡ ਦੇ ਵਿੱਚ ਸ਼ਾਹੂਕਾਰ ਅਤੇ ਉਸਦੇ ਗੁੰਡਿਆਂ ਨੇ ਦਲਿਤ ਔਰਤ ਨੂੰ ਨਿਰਵਸਤਰ ਕੀਤਾ, ਉਸ ਦੀ ਕੁੱਟਮਾਰ ਕੀਤੀ ਤੇ ਉਸ ਤੋਂ ਬਾਅਦ ਉਸ ਦੇ ਮੂੰਹ ਦੇ ਉੱਤੇ ਜਿਹੜਾ ਪਿਸ਼ਾਬ ਵੀ ਸੁੱਟ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਔਰਤ ਨੇ ਸ਼ਾਹੂਕਾਰ ਵੱਲੋਂ ਕਰਜ਼ੇ ਦੀ ਪੂਰੀ ਅਦਾਇਗੀ ਕਰਨ ਦੇ ਬਾਵਜੂਦ ਹੋਰ ਪੈਸੇ ਦੀ ਨਾਵਾਜਬ ਮੰਗ ਕਰਨ ਦੇ ਵਿਰੁੱਧ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੁਲਜ਼ਮ ਪ੍ਰਮੋਦ ਸਿੰਘ ਅਤੇ ਉਸ ਦਾ ਪੁੱਤਰ ਅੰਸ਼ੂ ਸਿੰਘ ਫਰਾਰ ਨੇ। ਦੱਸਦੇ ਚੱਲੀਏ ਕਿ ਮੱਧ ਪ੍ਰਦੇਸ਼ ਦੇ ਵਿੱਚ ਹਾਲੇ ਕੁਝ ਹਫ਼ਤੇ ਪਹਿਲਾਂ ਹੀ ਇੱਕ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਨੌਜਵਾਨ ਦੇ ਉੱਤੇ ਵੀ ਇੱਕ ਸਿਆਸੀ ਬੰਦੇ ਨੇ ਜਿਹੜਾ ਉਹ ਪਿਸ਼ਾਬ ਕਰ ਦਿੱਤਾ ਸੀ। ਇਹ ਨੌਜਵਾਨ ਜਿਹੜਾ ਉਹ ਦਲਿਤ ਭਾਈਚਾਰੇ ਦੇ ਨਾਲ ਜੁੜਿਆ ਸੀ, ਆਦੀਵਾਸੀ ਦੱਸਿਆ ਗਿਆ ਸੀਗਾ। ਬਾਅਦ ਦੇ ਵਿੱਚ ਉਹ ਜਿਹੜਾ ਦੋਸ਼ੀ ਸੀਗਾ ਕਥਿਤ ਤੌਰ ਤੇ, ਉਹ ਭਾਜਪਾ ਦੇ ਨਾਲ ਸੰਬੰਧ ਦੱਸਿਆ ਗਿਆ ਸੀ। ਉਸ ਤੋਂ ਅਗਲੇ ਦਿਨ ਹੀ ਭਾਜਪਾ ਦਾ ਮੁੱਖ ਮੰਤਰੀ ਜਿਹੜਾ ਸ਼ਿਵਰਾਜ ਸਿੰਘ ਚੌਹਾਨ, ਉਹ ਇਸ ਨੌਜਵਾਨ ਨੂੰ ਮਿਲਿਆ ਸੀਗਾ, ਕਿਉਂਕਿ ਉੱਥੇ ਚੋਣਾਂ ਨੇ ਤੇ ਚੋਣਾਂ ਕਰਕੇ ਭਾਜਪਾ ਨੂੰ ਡਰ ਸੀਗਾ ਕਿ ਕਿਤੇ ਦਲਿਤ ਭਾਈਚਾਰਾ ਉਹਨਾਂ ਤੋਂ ਰੁੱਸ ਹੀ ਨਾ ਜਾਵੇ। ਪਰ ਫਿਰ ਵੀ ਦੱਬੀਆਂ ਸੁਰਾਂ ਦੇ ਵਿੱਚ, ਕਿਉਂਕਿ ਉੱਥੇ ਸ਼ਿਕਾਇਤ ਨਹੀਂ ਕਰਦੇ ਨੌਜਵਾਨ, ਭਾਰਤ ਦੇ ਬਹੁਤੇ ਹਿੱਸਿਆਂ ਦੇ ਵਿੱਚ ਨੌਜਵਾਨ, ਬੀਬੀਆਂ, ਬਜ਼ੁਰਗ, ਖਾਸ ਕਰਕੇ ਦਲਿਤ ਭਾਈਚਾਰੇ ਦੇ ਲੋਕ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਦੋਂ ਸ਼ਿਕਾਇਤ ਹੋਊਗੀ ਕਾਨੂੰਨੀ ਕਾਰਵਾਈ ਪਤਾ ਨਹੀਂ ਹੋਊ ਕਿ ਨਾ ਹੋਊ, ਜਿਵੇਂ ਇਸ ਗੁੰਡੇ ਨੇ ਕੀਤਾ ਉਸ ਔਰਤ ਦੇ ਨਾਲ, ਸ਼ਾਹੂਕਾਰ ਨੇ, ਤਾਂ ਉਹ ਜ਼ਰੂਰ ਘਟਨਾ ਕਿਤੇ ਵਾਪਰ ਜਾਂਦੀ ਹੈ ਵਧੀਕੀ ਦੀ ਇੱਕ ਅੱਧੀ ਹੋਰ। ਸੋ ਇਸ ਕਰਕੇ ਬਹੁਤਾ ਜਿਹੜਾ ਤਬਕਾ ਉਹ ਕਾਨੂੰਨੀ ਜਿਹੜਾ ਆਸਰਾ ਹੈ ਉਹਨੂੰ ਕਾਨੂੰਨੀ ਝਮੇਲਾ ਦੱਸਣ ਲੱਗ ਪਿਆ। ਕਾਨੂੰਨੀ ਆਸਰੇ ਨੂੰ ਅਸੀਂ ਕਾਨੂੰਨੀ ਝਮੇਲਾ ਦੱਸਣ ਲੱਗ ਪਈਏ ਜਦੋਂ, ਤੇ ਉਦੋਂ ਪਤਾ ਲੱਗਦਾ ਕਿ ਸਾਡਾ ਜਿਹੜਾ ਮੁਆਸ਼ਰਾ ਇਹ ਕਿੰਨਾ ਕੁ ਤੰਗ ਹੋ ਗਿਆ ਤੇ ਲੋਕ ਉੱਥੇ ਉਸ ਮੁਆਸ਼ਰੇ ਦੇ ਵਿੱਚ ਕਿਸ ਤਰ੍ਹਾਂ ਵਿਚਰਦੇ ਨੇ ਤੇ ਕਿੰਨਾ ਕੁ ਕਾਨੂੰਨ ਦੇ ਵਿੱਚ ਬਰਾਬਰਤਾ, ਕਿੰਨਾ ਕੁ ਪ੍ਰਸ਼ਾਸਨਿਕ ਆਧਾਰ ਤੇ ਬਰਾਬਰਤਾ, ਕਿੰਨੀ ਕੁ ਪੁਲਿਸ ਦੇ ਆਧਾਰ ਤੇ ਬਰਾਬਰਤਾ ਜਿਹੜੀ ਆ ਉਹ ਲੋਕਾਂ ਨੂੰ ਮਿਲਦੀ ਹੈ। ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ ਯੂਐਸਏ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਜਿੱਥੇ ਅਮਰੀਕਾ ਦੇ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਉੱਥੇ ਵਿਸ਼ਵ ਭਰ ਦੇ ਵਿੱਚ ਕੀ ਵਾਪਰਿਆ, ਕਿੱਥੇ ਘਟਨਾਵਾਂ ਵਾਪਰੀਆਂ ਤੇ ਅਮਰੀਕਾ ਦੀ ਇਕੋਨਮੀ ਨੂੰ ਲੈ ਕੇ ਨਾਲ ਭਾਰਤ ਕੈਨੇਡਾ ਤਣਾਅ ਦੇ ਉੱਤੇ ਜੋ ਵੀ ਇਸ ਵੇਲੇ ਤਾਜ਼ਾ ਅਪਡੇਟਸ ਹੋਈਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।